ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਹ ਦੱਸਦੇ ਨੇ ਆਪਾਂ ਨੂੰ ਪੰਜਾਬ, ਭਾਰਤ ਤੇ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਕੁਝ ਅਹਿਮ ਖਬਰਾਂ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਮਿੰਟੂ ਜੀ ਨਾਲ ਜੁੜਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਵਾਲੀ ਜੇ ਟਿਰਕੀਆਣਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨ ਰੈਂਟਨ, ਗੁਰਮੀਤ ਸਿੰਘ, ਧਿਆਨ ਕੌਰ ਸਮਰਾ, ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਦਾ ਕੰਮ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰਾਂ ਦੀ ਖਰੀਦੋ ਫਰੋਖਤ ਵੀ ਕੀਤੀ ਜਾ ਸਕਦੀ ਹੈ। ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਲੋਕੇਸ਼ਨ ਸੈਂਤਾ ਨੇਲਾ ਦੀ ਹੈ। 209 277 01 103 ਤੇ ਟਰੱਕ ਦੀ ਵਧੀਆ ਸਿਖਲਾਈ ਦਿੰਦੇ ਨੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ, ਸੰਪਰਕ ਕਰ ਸਕਦੇ ਹੋ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ, ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਲਾਰੈਂਸ ਬਿਸ਼ਨੋਈ ਬਾਰੇ ਖਬਰ ਆ ਰਹੀ ਹੈ ਵੀ ਪੰਜਾਬ ਪੁਲਿਸ ਨੂੰ ਹਿਰਾਸਤ ਮਿਲ ਗਈ ਹੈ ਜੀ। ਹਾਂਜੀ ਦੇਖੋ, ਪੰਜਾਬ ਪੁਲਿਸ ਪਿਛਲੇ ਕਾਫੀ ਦਿਨਾਂ ਤੋਂ ਇਸ ਮਾਮਲੇ ਦੇ ਵਿੱਚ ਬੜੀ ਬੈਕਫੁੱਟ ਤੇ ਨਜ਼ਰ ਆ ਰਹੀ ਸੀਗੀ, ਪਰ ਅਚਾਨਕ ਇੱਕ ਜ਼ਬਰਦਸਤ ਤਿਆਰੀ ਦੇ ਨਾਲ ਇਹ ਉੱਥੇ ਮੈਦਾਨ ਚ ਉਤਰਿਆ ਤੇ ਲਾਸਟ ਦੇ ਵਿੱਚ, ਅਖੀਰ ਦੇ ਵਿੱਚ ਜਿੱਦਾਂ ਕਹ ਲਓ ਕਿ ਤਕਾਲਾਂ ਟਲ ਚੁੱਕੀਆਂ ਸਨ, ਇਦਾਂ ਲੱਗਦਾ ਸੀਗਾ ਕਿ ਸ਼ਾਇਦ ਇਹਨਾਂ ਨੂੰ ਅੱਜ ਕਸਟਡੀ ਨਹੀਂ ਮਿਲੇਗੀ, ਪਰ ਇਹ ਲੈ ਗਏ। ਉਹਦੇ ਵਿੱਚ ਐਡਵੋਕੇਟ ਜਨਰਲ ਵੀ ਗਏ ਹੋਏ ਸੀਗੇ ਔਰ ਇੰਨੀ ਜ਼ਬਰਦਸਤ ਤਿਆਰੀ ਸੀ ਇਹਨਾਂ ਦੀ ਕਿ ਤਕਰੀਬਨ 2 ਬਖਤਰਬੰਦ ਗੱਡੀਆਂ, ਇਸ ਤੋਂ ਇਲਾਵਾ 70 ਤੋਂ 100 ਦੇ ਕਰੀਬ ਪੁਲਿਸ ਅਧਿਕਾਰੀ ਉੱਥੇ ਮੌਜੂਦ ਸੀ ਜੀ। ਪਹਿਲਾਂ ਹੀ ਇੱਕ ਦਿਨ ਪਹਿਲਾਂ, ਇੱਕ ਰੋਜ਼ ਪਹਿਲਾਂ ਹੀ ਇਹ ਉੱਥੇ ਜਾ ਕੇ ਬੈਠ ਜਾਂਦੇ ਨੇ। ਫਿਰ ਅੱਜ ਉਧਰੋਂ ਰਿਮਾਂਡ ਜਦੋਂ ਖਤਮ ਹੋਣਾ ਸੀ ਤਾਂ ਕਾਨੂੰਨੀ ਤੌਰ ਤੇ ਜੋ ਆਰਗੂਮੈਂਟਸ ਹੁੰਦੇ ਨੇ, ਜ਼ਿਰਾ ਹੁੰਦੀ ਆ, ਉਹਦਾ ਟਾਈਮ ਸੀਗਾ। ਕਿਉਂਕਿ ਇਹ ਸਾਫ਼ ਸੀਗਾ ਕਿ ਲਾਰੈਂਸ ਬਿਸ਼ਨੋਈ ਵਾਪਸ ਕੋਰਟ ਦੇ ਵਿੱਚ ਜਾਏਗਾ ਹੀ ਜਾਏਗਾ ਜੀ। ਕਿਉਂਕਿ ਪਿਛਲੀ ਮਰਤਬਾ ਜਦੋਂ ਇਹ ਕੋਰਟ ਦੇ ਵਿੱਚ ਗਏ ਸਨ ਲਾਰੈਂਸ ਬਿਸ਼ਨੋਈ ਹੋਰੀ, ਤਾਂ ਉਸ ਟਾਈਮ ਪੰਜਾਬ ਪੁਲਿਸ ਨੇ ਬੜੀ ਚਲਾਕੀ ਨਾਲ ਕਹਿ ਦਿੱਤਾ ਸੀਗਾ ਕਿ ਅਸੀਂ ਤੇ ਇਹਨੂੰ ਨਾਮਜ਼ਦ ਹੀ ਨਹੀਂ ਕੀਤਾ ਹਾਲੇ ਕਿਸੇ ਕੇਸ ਦੇ ਵਿੱਚ, ਤੇ ਡਰ ਕਾਹਦਾ ਜੀ। ਤੇ ਜਦੋਂ ਕਿਸੇ ਕੇਸ ਦੇ ਵਿੱਚ ਕਿਸੇ ਸਟੇਟ ਨੇ ਨਾਮਜ਼ਦ ਹੀ ਨਹੀਂ ਕੀਤਾ ਤੇ ਫਿਰ ਦੂਜੀ ਕੋਈ ਕਾਰਵਾਈ ਤੇ ਜਿਹੜੀ ਆ ਬਣਦੀ ਕੋਈ ਨਹੀਂ। ਇਸ ਕਰਕੇ ਇਹਨਾਂ ਨੇ ਪ੍ਰੋਪਰਲੀ ਪਹਿਲਾਂ ਅਰੈਸਟ ਵਾਰੰਟ ਲੈ ਲਿਆ ਮਾਨਸਾ ਕੋਰਟ ਤੋਂ, ਫਿਰ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਟ੍ਰਾਂਜ਼ਿਟ ਰਿਮਾਂਡ ਜਿਹੜਾ ਉਹ ਕਹਿ ਦਿੱਤਾ ਕਿ ਸਾਨੂੰ ਟ੍ਰਾਂਜ਼ਿਟ ਰਿਮਾਂਡ ਦੇ ਦਿਓ। ਟ੍ਰਾਂਜ਼ਿਟ ਰਿਮਾਂਡ ਹੁੰਦਾ ਹੈ ਕਿ ਇੱਕ ਸਟੇਟ ਤੋਂ ਦੂਸਰੇ ਸਟੇਟ ਤੱਕ ਕਿਸੇ ਮੁਲਜ਼ਮ ਨੂੰ, ਨਾਮਜ਼ਦ ਮੁਲਜ਼ਮ ਨੂੰ ਲੈ ਕੇ ਆਉਣਾ, ਤੁਹਾਨੂੰ ਕਹਿੰਦੇ ਟ੍ਰਾਂਜ਼ਿਟ ਰਿਮਾਂਡ। ਕਿਉਂਕਿ ਇਹਦੇ ਵਿੱਚ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਨਹੀਂ ਸੀ ਲੈਣਾ, ਇਹਦੇ ਚ ਸਿੱਧਾ ਇਹਨਾਂ ਨੇ ਜਾ ਕੇ ਟ੍ਰਾਂਜ਼ਿਟ ਜਿਹੜਾ ਵਾਰੰਟ ਆ ਉਹ ਹਾਸਲ ਕਰਨਾ ਸੀ ਕੋਰਟ ਤੋਂ। ਤਾਂ ਇਹਨਾਂ ਨੇ ਕਾਫੀ ਉੱਥੇ ਇਤਰਾਜ਼ ਕੀਤਾ, ਮਤਲਬ ਕਿ ਇਹਨਾਂ ਦੀ ਜਿਹੜੀ ਲੀਗਲ ਟੀਮ ਸੀਗੀ ਲਾਰੈਂਸ ਬਿਸ਼ਨੋਈ ਹੋਰਾਂ ਦੀ, ਕਿ ਦੇਖੋ ਜੀ ਐਨਕਾਊਂਟਰ ਦਾ ਖਤਰਾ ਹੈ, ਇਹ ਹੈ ਉਹ ਹੈ, ਕਾਫੀ ਲੰਮੀ ਚੌੜੀ, ਕਿਉਂਕਿ 2 ਇਹਦੇ ਵਿੱਚ ਪਟੀਸ਼ਨਾਂ ਸੀਗੀਆਂ ਜਾਂ ਕਹਿ ਲਓ ਕਿ 2 ਅਪੀਲਾਂ ਸੀਗੀਆਂ। ਨੰਬਰ 1 ਹਿਰਾਸਤ, ਪੰਜਾਬ ਪੁਲਿਸ ਨੇ ਕਿਹਾ ਸਾਨੂੰ ਹਿਰਾਸਤ ਦੇ ਦਿਓ। ਦੂਸਰਾ ਕਿ ਟ੍ਰਾਂਜ਼ਿਟ ਰਿਮਾਂਡ ਦੇ ਦਿਓ। ਹਿਰਾਸਤ ਮਿਲ ਗਈ। ਹੁਣ ਹਿਰਾਸਤ ਦੇ ਵਿੱਚ ਉਹ ਕਹਿ ਰਹੇ ਸਨ ਕਿ ਠੀਕ ਹੈ ਤੁਸੀਂ ਅਰੈਸਟ ਪਾ ਲਓ, ਅਰੈਸਟਿੰਗ ਹੋ ਜਾਏਗੀ ਤਾਂ ਤੁਸੀਂ ਇੱਥੇ ਪੁੱਛਗਿੱਛ ਕਰ ਲਓ, ਕਰਨੀ ਤਾਂ ਪੁੱਛਗਿੱਛ ਹੀ ਹੈ ਨਾ, ਤਾਂ ਤੁਸੀਂ ਇੱਥੇ ਕਰ ਲਓ, ਤਿਹਾੜ ਦੇ ਵਿੱਚ ਕਰ ਲਓ, ਜਿੱਦਾਂ ਮਰਜ਼ੀ ਕਰ ਲਓ, ਪਰ ਉੱਥੇ ਨਾ ਖੜੋ। ਤਾਂ ਦੂਸਰੀ ਜਿਹੜੀ ਪਟੀਸ਼ਨ ਸੀ ਉਹਦੇ ਤੇ ਰੌਲਾ ਸੀਗਾ, ਦੂਸਰੀ ਜਿਹੜੀ ਅਪੀਲ ਸੀ ਉਹਦੇ ਤੇ ਹੀ ਰੌਲਾ ਸੀਗਾ ਕਿਤੇ ਨਾ ਕਿਤੇ। ਤਾਂ ਫਿਰ ਉਹਦਾ ਨਵੇੜਾ ਹੋਇਆ ਸ਼ਾਮ ਨੂੰ, ਤਾਂ ਉਹਦੇ ਵਿੱਚ ਕੋਰਟ ਨੇ ਕੁਝ ਸ਼ਰਤਾਂ ਦੇ ਤਹਿਤ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ। ਟ੍ਰਾਂਜ਼ਿਟ ਰਿਮਾਂਡ ਦਾ ਮਤਲਬ ਕਿ ਲਾਰੈਂਸ ਬਿਸ਼ਨੋਈ ਪੰਜਾਬ ਜਾਏਗਾ। ਹੁਣ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਵਾਸਤੇ ਵੀ ਸ਼ਰਤਾਂ ਕੋਰਟ ਨੇ ਰੱਖ ਦਿੱਤੀਆਂ। ਨੰਬਰ 1 ਕਿ ਰਸਤੇ ਦੇ ਵਿੱਚ ਗੱਡੀਆਂ
ਨਿਕਲ ਚੁੱਕੀਆਂ ਨੇ ਇਸ ਵੇਲੇ ਜਦੋਂ ਮੈਂ ਗੱਲ ਕਰ ਰਿਹਾ ਪੰਜਾਬੀ ਰੇਡੀਓ USA ਤੇ। ਜੀ ਤਾਂ ਇਸ ਵੇਲੇ ਗੱਡੀਆਂ ਉੱਥੋਂ ਰਵਾਨਾ ਹੋ ਚੁੱਕੀਆਂ ਨੇ, ਮੈਡੀਕਲ ਹੋ ਚੁੱਕਾ ਹੈ, ਰਾਮ ਮਨੋਹਰ ਲੋਹੀਆ ਹਸਪਤਾਲ ਚੋਂ ਮੈਡੀਕਲ ਹੋ ਗਿਆ ਹੈ। ਜੀ ਮੈਡੀਕਲ ਹੋਣ ਤੋਂ ਬਾਅਦ ਗੱਡੀਆਂ ਜਦੋਂ ਤੁਰਨਗੀਆਂ, ਕਿਉਂਕਿ ਇੱਥੋਂ ਮੈਡੀਕਲ ਹੋ ਕੇ 12 ਘੰਟਿਆਂ ਬਾਅਦ ਫਿਰ ਮੈਡੀਕਲ ਹੋਏਗਾ ਪੰਜਾਬ ਦੇ ਹਸਪਤਾਲ ਦੇ ਵਿੱਚ। ਜੀ ਉੱਥੋਂ ਜੋ ਚੀਜ਼ਾਂ ਓਕੇ ਨੇ, ਓਕੇ ਹੀ ਚਾਹੀਦੀਆਂ ਨੇ। ਹੂੰ ਕੋਈ ਗੜਬੜੀ ਹੋਈ ਤਾਂ ਜਿਹੜੇ ਪੰਜਾਬ ਪੁਲਿਸ ਦੇ ਆਫੀਸਰ ਕੋਰਟ ਚੋਂ ਲੈ ਕੇ ਆਏ ਆ, ਇਹ ਜਵਾਬਦੇਹ ਹੋਣ। ਸੋ ਇਸ ਕਰਕੇ ਉੱਥੋਂ ਗੱਡੀਆਂ ਟੁਰਨਗੀਆਂ ਤੇ ਰਸਤੇ ਦੇ ਵਿੱਚ ਕਿਤੇ ਨਹੀਂ ਖਲੋਣਗੀਆਂ, ਸਿੱਧੀ ਗੱਡੀ ਮਾਨਸਾ ਕੋਰਟ 'ਚ ਲਾ ਕੇ ਲੱਗੇਗੀ ਲਾਰੈਂਸ। ਹੂੰ ਕਿਤੇ ਰਸਤੇ 'ਚ ਸਟੇ ਨਹੀਂ ਹੋਏਗੀ, ਜੀ ਕਿਤੇ ਵੀ। ਮਸਲਨ 4 ਘੰਟੇ ਦਾ ਇਹ ਹੈਗਾ ਸਫ਼ਰ, ਚਾਹੇ 5 ਦਾ ਹੈ, 4 ਜਾਂ 5 ਘੰਟੇ ਲੱਗ ਜਾਂਦੇ ਨੇ, ਈਜ਼ੀਲੀ ਲੱਗ ਜਾਂਦੇ ਨੇ, ਹੂੰ ਚਾਹੇ 5 ਲੱਗਣ ਤੇ ਚਾਹੇ 4 ਲੱਗਣ। ਜੀ ਇਸ ਸਫ਼ਰ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਕਿਤੇ ਰੋਕਿਆ ਨਹੀਂ ਜਾਏਗਾ, ਔਰ ਲਾਰੈਂਸ ਬਿਸ਼ਨੋਈ ਰੁਕਦਾ ਵੀ ਨਹੀਂ ਹੈ। ਹੂੰ ਇਹਨੂੰ ਇੱਥੇ ਮਲੋਟ ਲਿਆਂਦਾ ਗਿਆ ਸੀਗਾ, ਸਾਡੇ ਆਪਣੇ ਕੁਝ ਸੋਰਸਸ ਸੀਗੇ ਉਹ ਨਾਲ ਸੀ, ਤੇ ਉਹ ਦੱਸਦੇ ਸੀਗੇ, ਕਹਿੰਦੇ ਵੀ ਅਸੀਂ ਇੱਕ ਥਾਂ ਤੇ ਵਾਸ਼ਰੂਮ ਵਾਸਤੇ ਰੁਕਣਾ ਸੀਗਾ, ਤਾਂ 2 ਥਾਵਾਂ ਤੇ ਗੱਡੀ ਜਦੋਂ ਰੋਕੀ ਗਈ ਵੇਖ ਵੂਖ ਕੇ, ਤੇ ਕਹਿੰਦਾ ਕਿ ਨਹੀਂ ਮੈਂ ਇੱਥੇ ਵੀ ਨਹੀਂ ਰੁਕਣਾ। 50 ਕਿਲੋਮੀਟਰ ਅੱਗੇ ਜਾ ਕੇ ਇੱਕ ਐਸਾ ਪੰਪ ਆਇਆ ਜਿਹਦੇ ਤੇ CCTV ਕੈਮਰੇ ਸੀਗੇ, ਜਿਹਦੇ ਤੇ ਮਤਲਬ ਕਿ ਗੱਡੀਆਂ ਕਾਫੀ ਲੱਗ ਸਕਦੀਆਂ ਸੀਗੀਆਂ, ਤਾਂ ਹੂੰ ਉੱਥੇ ਰੋਕਿਆ ਗਿਆ। ਹੂੰ ਉੱਥੇ ਰੋਕਿਆ ਗਿਆ, 50 ਕਿਲੋਮੀਟਰ ਤੱਕ ਬੰਦਾ ਵਾਸ਼ਰੂਮ ਵਾਸਤੇ ਨਹੀਂ ਉਤਰਿਆ। ਜੀ ਸੋ ਇਸ ਕਰਕੇ ਉਹਨਾਂ ਨੇ ਆਰਡਰ ਕੁਝ ਇਸ ਕਿਸਮ ਦੇ ਕਰਾਏ ਨੇ, ਕੋਈ ਬਾਰੀ ਅਟੈਕ ਨਾ ਹੋ ਜਾਵੇ, ਜਾਂ ਪੁਲਿਸ ਜਿਹੜੀ ਹੈ ਉਹ ਕੋਈ ਇਸਦਾਂ ਦੀ ਕੋਸ਼ਿਸ਼ ਨਾ ਕਰ ਦੇਵੇ ਕਿ ਇਹ ਭੱਜਣ ਲੱਗਾ ਸੀਗਾ ਜੀ। ਜੀ ਤਾਂ ਪੰਜਾਬ ਪੁਲਿਸ ਨੇ ਕਿਹਾ ਜੀ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ, ਆਟੋਮੈਟਿਕ ਹਥਿਆਰ ਨੇ ਸਾਡੇ ਕੋਲ। ਇਹਨਾਂ ਨੇ ਕਿਹਾ ਕਿ ਕਾਫੀ ਆਧੁਨਿਕ ਹਥਿਆਰ ਨੇ ਸਾਡੇ ਕੋਲ। ਜੀ ਦੂਸਰੀ ਚੀਜ਼ ਕਿ ਦੇਖੋ ਜੀ, ਗੱਲ ਇਹ ਆ ਕਿ ਸਾਡੇ ਕੋਲ ਬਖਤਰਬੰਦ ਗੱਡੀਆਂ ਨੇ, ਸਾਰਾ ਪ੍ਰਬੰਧ ਸਾਡੇ ਕੋਲ ਆ, CCTV ਕੈਮਰੇ ਵਿੱਚ ਲੱਗੇ ਨੇ, ਐਨ ਮਤਲਬ ਕਿ ਸਾਰੇ ਚਕਾ ਚੌਬੰਦ ਪ੍ਰੋਗਰਾਮ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਫਿਰ ਅਖੀਰ ਜਾ ਕੇ ਇਹ ਆਰਡਰ ਹੋਇਆ, ਤਾਂ ਇੱਕ ਬਹੁਤ ਵੱਡੀ ਆਪਾਂ ਸਫਲਤਾ ਕਹਿ ਸਕਦੇ ਹਾਂ ਪੰਜਾਬ ਪੁਲਿਸ ਦੇ ਲਿਹਾਜ਼ ਨਾਲ, ਕਿਉਂਕਿ ਦਿੱਲੀ ਪੁਲਿਸ ਨੇ ਵੀ ਅੱਜ ਜਾ ਕੇ ਕੋਰਟ ਦੇ ਵਿੱਚ, ਜਿਹੜੀ ਦਿੱਲੀ ਪੁਲਿਸ ਕਲੇਮ ਕਰਦੀ ਰਹੀ ਕਿ ਲਾਰੈਂਸ ਹੀ ਮੇਨ ਸਾਜ਼ਿਸ਼ਕਰਤਾ ਹੈ, ਜੀ ਤਾਂ ਦਿੱਲੀ ਪੁਲਿਸ ਨੇ ਵੀ ਦੱਸਦੇ ਆ ਕਿ ਜਾ ਕੇ ਉੱਥੇ ਇਨਕਾਊਂਟਰ ਦੀ ਗੁੰਜਾਇਸ਼ ਜਤਾਈ, ਹੂੰ ਕਿਤੇ ਨਾ ਕਿਤੇ ਸੰਭਾਵਨਾ ਜਤਾਈ ਕਿ ਇਹ ਹੈ। ਤਾਂ ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਕਾਨੂੰਨੀ ਬਦਲ ਹੋ ਸਕਦੇ ਸੀ ਉਹ ਵਿਚਾਰੇ ਗਏ। ਤਾਂ ਹੁਣ ਗੱਡੀਆਂ ਦੇ ਕਾਫਲੇ ਜਿਹੜੇ ਆ ਉਹ ਤੁਰ ਪਏ ਆ। ਕਹਿ ਲਓ ਕਿ ਕੋਈ ਬਾਹਰੀ ਇਲਾਕਾ ਹੋਏਗਾ ਦਿੱਲੀ ਦਾ, ਜਿਹਦੇ ਵਿੱਚ ਪਹੁੰਚੇ, ਕਿਉਂਕਿ ਦਿੱਲੀ ਕ੍ਰਾਸ ਕਰਦਿਆਂ ਵੀ ਕਾਫੀ ਸਮਾਂ ਲੱਗ ਜਾਂਦਾ ਹੈ। ਤਾਂ ਹੁਣ ਤੋਂ 9 ਵੱਜ ਜਾਣੇ ਆ, ਜੀ ਮੰਨ ਲਓ ਦਿੱਲੀ ਕ੍ਰਾਸ ਕਰਦਿਆਂ 9 ਵੱਜ ਗਏ, ਤਾਂ 1 ਤੋਂ 2 ਦੇ ਦਰਮਿਆਨ ਇਹ ਗੱਡੀਆਂ ਜਿਹੜੀਆਂ ਉਹ ਮਾਨਸਾ ਪਹੁੰਚ ਜਾਣਗੀਆਂ। ਤਾਂ ਉਸ ਤੋਂ ਬਾਅਦ ਫਿਰ ਕੱਲ ਨੂੰ ਸਾਰੀ ਇਹ ਪ੍ਰਕਿਰਿਆ ਸ਼ੁਰੂ ਹੋਏਗੀ। ਹਾਲਾਂਕਿ ਜਿਵੇਂ ਅਦਾਲਤ ਨੇ ਕਿਹਾ ਕਿ ਭਾਈ ਪਹਿਲਾਂ ਪੇਸ਼ ਕਰਨਾ ਪਏਗਾ, ਫਿਰ 12 ਘੰਟਿਆਂ ਬਾਅਦ ਮੈਡੀਕਲ ਵਗੈਰਾ ਹੋਏਗਾ, ਉਹ ਸਾਰਾ ਪ੍ਰੋਸੀਜਰ ਫੋਲੋ ਕੀਤਾ ਜਾਏਗਾ। ਤਾਂ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ, ਪਰ ਹੁਣ ਇਹ ਵੇਖਣਾ ਹੋਏਗਾ ਕਿ ਪੰਜਾਬ ਪੁਲਿਸ ਇਸ ਮਸਲੇ ਤੋਂ ਕੀ ਭੇਦ ਜਿਹੜੇ ਆ ਉਹ ਚੁੱਕਦੀ ਆ, ਕੀ ਪਰਦੇ ਚੁੱਕਦੀ ਆ, ਕਿਸ ਤਰ੍ਹਾਂ ਇਸ ਸਾਰੀ ਕਹਾਣੀ ਨੂੰ ਸਾਫ਼ ਕਰਦੀ ਆ, ਕਿਸ ਤਰ੍ਹਾਂ ਕੜੀਆਂ ਜੋੜਦੀ ਆ ਕਿ ਕੌਣ ਸਾਜ਼ਿਸ਼ ਕਰਤਾ ਸੀ, ਕਿਸ ਦੀ ਇਹ ਭੂਮਿਕਾ ਸੀ ਕਿ ਉਸ ਬੰਦੇ ਨੇ ਬੰਦੇ ਅਰੇਂਜ ਕੀਤੇ, ਕਿਸ ਬੰਦੇ ਨੇ ਹਥਿਆਰ ਪ੍ਰੋਵਾਈਡ ਕੀਤੇ, ਕਿਸ ਨੇ ਰੇਕੀ ਕੀਤੀ, ਕਿਸ ਨੇ ਉਹ ਫਿਰ ਇਨਪੁਟ ਦਿੱਤੀ ਕਿ ਉਹ ਮਤਲਬ ਕਿ ਵਿਦਆਊਟ ਜਿਹੜੀ ਬੁਲਟ ਪ੍ਰੂਫ ਗੱਡੀ ਆ ਉਹ ਉਹਦੇ ਕਰਕੇ ਚੱਲਿਆ, ਆਊਟ ਬੁਲਟ ਪ੍ਰੂਫ ਗੱਡੀ ਵਿਦਆਊਟ ਗਨਮੈਨ ਨਿਕਲਿਆ। ਸੋ ਉਹ ਸਾਰੀਆਂ ਚੀਜ਼ਾਂ ਕਿਹਨੇ ਦੱਸੀਆਂ, ਉਹ ਹੁਣ ਸਾਬਤ ਕਰਨਗੇ ਜਾਂ ਸਾਫ਼ ਕਰਨਗੇ, ਦੇਖਦੇ ਆ ਅੱਗੇ ਕੀ ਬਣਦਾ। ਪਰ ਅੱਜ ਦੇ ਦਿਨ ਦੀ ਇਹੋ ਵੱਡੀ ਖਬਰ ਆ ਕਿ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਅਖੀਰ ਦੇ ਵਿੱਚ ਹਿਰਾਸਤ ਜਿਹੜੀ ਆ ਉਹ ਮਿਲ ਗਈ। ਜੀ ਉਧਰ ਦੂਜੇ ਪਾਸੇ ਆਪਾਂ ਇਹ ਵੀ ਵੇਖਿਆ ਮਿੰਟੂ ਜੀ, ਵੀ ਜਦੋਂ ਤੋਂ ਇਹ ਕਤਲ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ, ਕਈਆਂ ਨੂੰ ਫਰੌਤੀਆਂ ਦੇ ਫੋਨ ਵੀ ਆਏ ਨੇ। ਗੋਲਡੀ ਤੇ ਲਾਰੈਂਸ ਦੇ ਨਾਂ ਤੇ ਫਰੌਤੀਆਂ ਮੰਗਣ ਵਾਲੇ ਵੀ ਹੁਣ ਕਾਬੂ ਕੀਤੇ ਆ ਕੋਈ? ਜੀ ਦੇਖੋ, ਗੱਲ ਕੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜੀ ਤਾਂ ਸਮਾਜ ਦੇ ਵਿੱਚ ਬੇਕਰਾਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਡਰ ਵੀ ਵੱਧ ਜਾਂਦਾ ਹੈ। ਔਰ ਡਰ ਆਪਣੇ ਆਪ ਦੇ ਵਿੱਚ ਇੱਕ ਬਿਜ਼ਨਸ ਹੁੰਦਾ ਹੈ, ਡਰ ਆਪਣੇ ਆਪ ਦੇ ਵਿੱਚ ਇੱਕ ਕਾਰੋਬਾਰ ਹੁੰਦਾ ਹੈ। ਜੀ ਸੋ ਜਦੋਂ ਇਹ ਡਰ ਕਾਰੋਬਾਰ ਬਣ ਜਾਂਦਾ ਹੈ ਤਾਂ ਫਿਰ ਕ੍ਰਿਮੀਨਲ ਜਾਂ ਗੈਰ ਸਮਾਜੀ ਜਿਹੜੇ ਤੱਤ ਹੁੰਦੇ ਨੇ
ਉਹ ਆਪਣੀ ਖੇਡ ਖੇਡਦੇ ਆ। ਤਾਂ ਪੰਜਾਬ ਦੇ ਵਿੱਚ ਤੇ ਹੜ੍ਹ ਆਇਆ ਪਿਆ, ਕੌਲਾਂ ਆਉਂਦੀਆਂ ਨੇ। ਅੱਜ ਇੱਕ ਮੈਂ ਸੁਣ ਰਿਹਾ ਸੀਗਾ ਸਵੇਰੇ, ਕਿਸੇ ਮਾਨਸੇ ਦੇ ਛੋਟੇ ਜਿਹੇ ਕਾਰੋਬਾਰੀ ਨੂੰ ਕਾਲ ਆਈ ਆ, ਤੇ ਬੋਲਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਚੜ੍ਹਦੇ ਪੰਜਾਬ ਦਾ ਬੰਦਾ ਹੀ ਹੈ। ਬੋਲ ਪੰਜਾਬੀ ਰਿਹਾ, ਪਰ ਉਹ ਚੜ੍ਹਦੇ ਪੰਜਾਬ ਦਾ ਬੰਦਾ ਹੀ ਹੈ। ਜੀ। ਮਤਲਬ ਕਿ ਬੋਲੀ ਤੋਂ ਹੀ ਪਤਾ ਲੱਗਦਾ ਪਿਆ। ਹੂੰ, ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਮਾਹੌਲ ਜਦੋਂ ਬਣਿਆ ਹੋਵੇ ਕਿ ਚਾਰੇ ਪਾਸੇ ਡਰ ਹੈ, ਭੈ ਹੈ, ਤਾਂ ਇਸ ਤਰ੍ਹਾਂ ਦੇ ਬੰਦੇ ਫਿਰ ਮਾਰਖੋਰੇ ਜਿਹੜੇ ਬੰਦੇ ਹੁੰਦੇ ਆ, ਉਦਾਲ ਆਉਂਦੇ ਆ। ਤੇ ਇਸੇ ਤਰ੍ਹਾਂ ਦਾ ਇਹ ਮਾਮਲਾ ਹੈ। 2 ਬੰਦੇ ਇਹਨਾਂ ਨੇ ਅਰੈਸਟ ਕੀਤੇ ਨੇ, ਪੰਜਾਬ ਪੁਲਿਸ ਵਾਲਿਆਂ ਨੇ। ਅਰੈਸਟ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਜਿਹੜੀ ਹੈ ਉਹ ਕਿਸੇ ਬਾਹਰੀ ਸਟੇਟ ਦੇ ਵਿੱਚੋਂ ਪਾਈ ਹੈ ਜਾ ਕੇ। ਦਿੱਲੀ ਪੁਲਿਸ ਫਿਰ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਇਨਵੋਲਵ ਸੀਗੀ। ਜੀ। ਤਾਂ ਪੰਜਾਬ ਦੀ ਜਿਹੜੀ ਇਹ ਸਾਈਬਰ ਸੈੱਲ ਦੀ ਕਾਰਵਾਈ ਆ, ਇਹ ਇਹਨਾਂ ਨੇ ਮਤਲਬ ਕਿ ਨੇਪਰੇ ਚਾੜ੍ਹੀ ਆ ਦਿੱਲੀ ਜਾ ਕੇ। ਦਿੱਲੀ ਅੱਜ ਕਾਫ਼ੀ ਇਹਨਾਂ ਨੂੰ ਰਾਸ ਆ ਰਿਹਾ ਹੈ। ਬੱਗੇ ਤੋਂ ਬਾਅਦ ਵੈਸੇ ਓਦਾਂ ਲੱਗਦਾ ਸੀਗਾ ਕਿ ਦਿੱਲੀ ਫਿੱਕੀ ਹੋ ਜਾਣੀ ਇਹਨਾਂ ਵਾਸਤੇ। ਹੂੰ, ਖੈਰ, ਇਹਨਾਂ ਨੇ ਜਾ ਕੇ ਜਿਹੜੇ ਬੰਦੇ ਫੜੇ ਨੇ, ਉਹ ਬੰਦਿਆਂ ਦਾ ਜੇ ਦੇਖੀਏ ਤਾਂ ਬੜਾ ਦਿਮਾਗ ਸੀਗਾ, ਮਾਸਟਰਮਾਈਂਡ ਸੀ ਪੂਰੇ ਬੰਦੇ। ਜੀ। ਕਿ ਇੱਕ ਉਹਨਾਂ ਨੇ ਪਹਿਲਾਂ ਗੱਢਿਆ ਨਾਲ ਜਿੰਮ ਵਾਲਾ, ਉਹਨੂੰ ਭਰੋਸੇ 'ਚ ਲੈ ਕੇ ਕਿ ਕੋਈ ਬੈਂਕ ਅਕਾਊਂਟ ਇਸ ਤਰ੍ਹਾਂ ਦਾ ਹੈਗਾ ਜਿਹਨੂੰ ਆਪਰੇਟ ਕੀਤਾ ਜਾ ਸਕਦਾ ਹੈ। ਜੀ। ਤਾਂ ਉਸ ਤੋਂ ਬਾਅਦ ਉਹਨੇ ਆਪਣੇ ਸਾਲੇ ਦਾ ਕੁਛ ਲਾਲਚ ਦਿੱਤਾ ਹੋਏਗਾ। ਅੱਜ ਕੱਲ੍ਹ ਦੁਨੀਆ ਨੂੰ ਇਹਨਾਂ ਚੀਜ਼ਾਂ ਦਾ ਵੀ ਬਹੁਤ ਹੈ ਨਾ ਕਿ ਐਕਸਟਰਾ ਜੇ ਕੋਈ ਰੂੰਗਾ-ਚੂੰਗਾ ਆਉਂਦਾ ਹੈ ਤੇ ਲੈ ਲਓ। ਹੂੰ, ਉਹਨੇ ਆਪਣੇ ਸਾਲੇ ਦਾ ਬੈਂਕ ਅਕਾਊਂਟ ਦੇ ਦਿੱਤਾ, ਤੇ ਬੈਂਕ ਅਕਾਊਂਟ ਦੇ ਵਿੱਚ ਜਦੋਂ 1 ਕਰੋੜ 60 ਲੱਖ ਤੱਕ ਦੀ ਟ੍ਰਾਂਜੈਕਸ਼ਨ ਹੋਈ, ਹੂੰ, ਤਾਂ ਫਿਰ ਅਲਰਟ ਹੋ ਜਾਂਦੇ ਆ। ਇਹਨਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਜਦੋਂ ਕਈ ਲੱਖ ਪੈਣ ਲੱਗ ਪੈਣ ਅਕਾਊਂਟ ਦੇ ਵਿੱਚ, ਤਾਂ ਤੁਹਾਡਾ ਅਕਾਊਂਟ ਰਡਾਰ ਤੇ ਆ ਜਾਂਦਾ ਯਕਦਮ। ਜੀ। ਯਕਦਮ 10 ਲੱਖ ਤੋਂ ਉੱਤੇ ਕੰਮ ਗਿਆ, ਤਾਂ ਨਾਲ ਦੀ ਨਾਲ ਤੁਸੀਂ ਰਡਾਰ ਤੇ ਆ ਜਾਓਗੇ। ਤਾਂ ਹੂੰ, ਇਹ ਸੁੱਟੀ ਗਏ, ਪਤਾ ਨਹੀਂ ਕਿੰਨਾ ਲੁੱਟਦੇ ਸੀ ਲੋਕਾਂ ਨੂੰ, ਹੂੰ, ਕਿੰਨਾ ਲੁੱਟਦੇ ਆ ਲੋਕਾਂ ਨੂੰ ਇਹ। ਸੋ ਬਾਅਦ ਦੇ ਵਿੱਚ ਫਿਰ ਹੁਣ ਇਹਨਾਂ ਨੇ ਅਕਾਊਂਟ ਵਗੈਰਾ ਤੇ ਸਾਰੇ ਉਹ ਫਰੀਜ਼ ਕਰ ਦਿੱਤੇ ਆ। ਜੋ ਵੀ ਮਤਲਬ ਕਿ ਅਕਾਊਂਟ ਤਾਂ ਇੱਕ ਹੀ ਹੈ। ਹੋਰ ਕੋਈ ਖਾਤਾ ਵੀ ਜੇ ਹੋਏਗਾ ਇਹਨਾਂ ਦਾ, ਤਾਂ ਸਾਰੇ ਫਰੀਜ਼ ਕਰ ਦਿੱਤੇ ਗਏ ਤਾਂ ਕਿ ਪੈਸਿਆਂ ਦਾ ਲੈਣ ਦੇਣ ਨਾ ਹੋ ਸਕੇ। ਤੇ ਜੀ। 2 ਬੰਦੇ ਜਿਹੜੇ ਆ ਉਹ ਫੜੇ ਗਏ ਨੇ। ਇਹਦਾ ਮਤਲਬ ਇਹੀ ਹੈ ਕਿ ਅਸਲ ਦੇ ਵਿੱਚ ਜਿਹੜੀਆਂ ਇਹ ਕਾਲਾਂ ਜ਼ਿਆਦਾਤਰ ਆ ਰਹੀਆਂ ਨੇ, ਫਰਾਡ ਕਾਲਾਂ ਨੇ। ਫਰਾਡ ਕਾਲਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਬਹੁਤ ਜ਼ਿਆਦਾ ਵਧੀਆਂ ਪਈਆਂ। ਪੰਜਾਬ ਪੁਲਿਸ ਨੂੰ ਹੋਰ ਕਾਰਵਾਈ ਕਰਨੀ ਚਾਹੀਦੀ ਹੈ। ਵੱਧ ਹੂੰ, ਤੋਂ ਵੱਧ ਬੰਦੇ ਫੜ ਕੇ ਲੋਕਾਂ ਦੇ ਵਿੱਚੋਂ ਡਰ ਖਤਮ ਕੀਤਾ ਜਾਣਾ ਚਾਹੀਦਾ। ਪਰ ਇਹ ਸੋਚ ਕੇ ਨਤੀਜਾ ਵੇਖਣ ਦੀ ਜ਼ਰੂਰਤ ਹੈ ਕਿ ਜਿਹੜਾ 1 ਕਰੋੜ 60 ਲੱਖ ਲੈ ਗਏ ਨੇ, ਹਾਂਜੀ। ਉਹ ਕਿਵੇਂ ਲੈ ਗਏ? ਕੀ ਉਹ ਫਿਰੌਤੀਆਂ ਦੇ ਲੈ ਗਏ, ਜਾਂ ਉਹ ਹੋਰ ਕਿਸਮ ਦੀਆਂ ਵੀ ਫਰਾਡ ਕਾਲਾਂ ਕਰਦੇ ਸੀਗੇ? ਅੱਜ ਕੱਲ੍ਹ ਬੜੀਆਂ ਕਾਲਾਂ ਚੱਲਦੀਆਂ ਨੇ। ਜੀ। ਗੱਡੀ ਦਾ ਨੰਬਰ ਜਿਹੜਾ ਹੈ ਉਹ ਅੱਜ ਕੱਲ੍ਹ ਆਨਲਾਈਨ ਮਿਲ ਜਾਂਦਾ ਹੈ। ਸਾਡੇ ਇੱਥੇ ਪੋਰਟਲ ਆ, ਨਾਲ ਦੀ ਨਾਲ ਗੱਡੀ ਦਾ ਐਡਰੈਸ, ਪਤਾ ਤੇ ਉਹਦਾ ਮਾਲਕ ਦਾ ਨਾਮ ਜਿਹੜਾ ਹੈ ਉਹ ਸਾਫ਼ ਹੋ ਜਾਂਦਾ ਹੈ। ਹੂੰ, ਕਰਦੇ ਕੀ ਨੇ ਕਿ ਇੱਕ ਫੋਨ ਆਉਂਦਾ ਚੱਲਦੀ ਗੱਡੀ 'ਚ, ਹਾਈਵੇ ਤੇ ਜਾ ਰਹੇ ਆ, ਪਿੱਛੋਂ ਕਾਲ ਆਏਗੀ, ਉਹ ਫਲਾਣਿਆ, ਉਹ ਯਾਰ ਮੈਂ ਖਲੋਤਾ, ਤੈਨੂੰ ਮੈਂ ਇੱਥੇ ਵੇਖਿਆ, ਤੂੰ ਕੋਲੋਂ ਲੰਘ ਗਿਆ, ਰੋਕੀ ਗੱਡੀ ਰੋਕੀ। ਹੂੰ, ਜਦ ਗੱਡੀ ਰੋਕੀ ਤੇ ਕੰਮ ਕੜੈਚਿਆ। ਜੀ। ਸੋ ਇਹ ਕੁਛ ਵੀ ਚੱਲਦਾ ਪਿਆ, ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਠੱਗੀ, ਲੁੱਟ ਖੋਹ, ਚੂਰ ਮਾਰ ਜੋ ਵੀ ਹੋ ਰਿਹਾ, ਸਾਰਾ ਕੁਛ ਇੰਨਾ ਜ਼ਿਆਦਾ ਤੇ ਇੰਨਾ ਫੁਰਤੀਲੇ ਢੰਗ ਨਾਲ ਕੀਤਾ ਜਾਂਦਾ ਕਿ ਅਣਜਾਣ ਬੰਦੇ ਨੂੰ ਸਮਝ ਨਹੀਂ ਪੈਂਦੀ। ਜੀ। ਤਾਂ ਪੰਜਾਬ ਪੁਲਿਸ ਨੂੰ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ, ਹੋਰ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਛੇਤੀ ਕੀਤੇ ਇਹਨਾਂ ਦੇ ਟਰੈਪ ਦੇ ਵਿੱਚ ਆ ਨਾ ਸਕਣ। ਪਰ ਇਹ ਡਰ ਦੇ ਵਿੱਚ ਜੋ ਲੋਕ ਵਪਾਰ ਕਰ ਰਹੇ ਨੇ, ਫਰਾਡ ਕਰ ਰਹੇ ਨੇ, ਕਮਾਈ ਕਰ ਰਹੇ ਨੇ, ਇਹਨਾਂ ਨੂੰ ਜ਼ਰੂਰ ਰੋਕਣਾ ਚਾਹੀਦਾ, ਠੱਲ ਪਾਉਣੀ ਚਾਹੀਦੀ ਹੈ। ਤੇ ਦਿਹਾੜੀਦਾਰਾਂ ਨੂੰ ਵੀ ਕਾਲਾਂ ਕਰੀ ਜਾਂਦੇ ਆ ਕਿ ਲਿਆ 5 ਲੱਖ ਰੁਪਈਆ ਦੇ, 7 ਲੱਖ ਰੁਪਈਆ ਦੇ। ਇਹਨਾਂ ਨੂੰ ਭਾਵੇਂ ਇਹ ਪਤਾ ਨਾ ਹੋਵੇ ਕਿ ਮਾਊਜ਼ਰ, ਪਿਸਟਲ, ਰਿਵਾਲਵਰ 'ਚ ਕੀ ਫਰਕ ਆ। ਜੀ। ਮਿੰਟੂ ਜੀ, ਸਿੱਖ ਧਰਮ ਦੇ ਖਿਲਾਫ ਬੋਲਣ ਦਾ ਇੱਕ ਟ੍ਰੈਂਡ ਹੀ ਚੱਲ ਪਿਆ ਹੈ। ਆ ਹੁਣ ਬੀਬੀ ਕਿਰਨ ਬੇਦੀ ਹੈ ਜਿਹੜੇ, ਇਹਨਾਂ ਨੇ ਖਾਸੀ ਕੋਈ ਮਾੜੀ ਟਿੱਪਣੀ ਕੀਤੀ ਹੈ। ਕਿਤਾਬ ਦਾ ਕੋਈ ਰਿਲੀਜ਼ ਸਮਾਗਮ ਸੀਗਾ, ਵੈਸੇ ਤਾਂ ਕਹਿੰਦੇ ਚਰਚਾ ਹੁੰਦੀ ਨਾ ਹੁੰਦੀ ਕਿਤਾਬ ਦੀ, ਪਰ ਹੁਣ ਜ਼ਰੂਰ ਹੋ ਜੂਗੀ। ਜੀ। ਇਹ ਦੇਖੋ ਗੱਲ ਕੀ ਹੈ ਕਿ ਇਸ ਬੀਬੀ ਨੇ ਮਾਫੀ ਮੰਗ ਲਈ ਹੈ। ਹੂੰ। ਮਾਫੀ ਮੰਗ ਲਈ ਹੈ ਤੇ 2 ਟਵੀਟ ਆਏ ਨੇ ਹੁਣੇ ਰੀਸੈਂਟਲੀ, ਜੀ। ਤਾਂ ਮਾਫੀ ਮੰਗ ਲਈ ਆ ਉਸ ਮੁਤਲਕ। ਤਾਂ ਜਿਹੜੀ ਟਿੱਪਣੀ ਹੈ, ਤਾਂ ਦੇਖੋ ਕਿਤਾਬ ਆਪਣੀ ਜਮ ਕੇ ਛਪਵਾਓ ਜੀ। ਵਿੱਚੋਂ। ਜੇ ਏਡੇ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ ਹੂੰ, ਤੁਹਾਨੂੰ ਇਹ ਨਹੀਂ ਮਾਣ, ਇਹੀ ਕੌਨਫੀਡੈਂਸ ਨਹੀਂ ਹੈ ਜੀ। ਕਿ ਮੇਰੀ ਕਿਤਾਬ ਵਿਕ ਸਕੂਗੀ, ਤੁਸੀਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਕੋਝੀਆਂ ਹਰਕਤਾਂ ਦਾ ਸਹਾਰਾ ਲੈਂਦੇ ਹੋ, ਤਾਂ ਹੂੰ, ਮੇਰੇ ਖਿਆਲ ਦੇ ਨਾਲ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ ਹੋਊਗੀ। ਜੀ। ਪਰ ਇਹ ਹੁਣ ਇਸ ਮਨਸ਼ਾ ਤੇ ਕੋਈ ਮੋਹਰ ਨਹੀਂ ਲਾ ਸਕਦਾ ਕਿ ਉਹਨੇ ਇਸੇ ਮੰਤਵ ਲਈ ਇਹ ਸਾਰਾ ਕੁਛ ਕੀਤਾ ਵਾ। ਬਿਲਕੁਲ ਸਹੀ ਹੈ।
ਰਹੀ ਗੱਲ ਕਿ ਟਿੱਪਣੀ ਕਿਸੇ ਖਾਸ ਧਰਮ ਤੇ, ਧਰਮ ਵਿਸ਼ੇਸ਼ ਤੇ ਕੀਤੀ ਜਾਂਦੀ ਹੈ, ਚਾਹੇ ਸਿੱਖ ਧਰਮ ਆ, ਚਾਹੇ ਉਹ ਮੁਸਲਮਾਨ ਧਰਮ ਆ, ਜੀ। ਪਰ ਇੱਥੇ ਇੰਨਾ ਜ਼ਿਆਦਾ ਇਹ ਸਭ ਕੁਝ ਚੱਲ ਪਿਆ ਹੈ ਕਿ ਜਦੋਂ ਹਿੰਦੂਆਂ ਦੇ ਤਿਉਹਾਰ ਹੁੰਦੇ, ਟਿੱਪਣੀ ਉੱਥੇ ਵੀ ਕੀਤੀ ਜਾਂਦੀ ਹੈ। ਜੀ। ਠੀਕ ਹੈ, ਟਿੱਪਣੀ ਉੱਥੇ ਵੀ ਚੱਲਦੀ, ਸਾਰੇ ਪਾਸੇ ਹੀ ਆ। ਤੋ ਗੱਲ ਇਹ ਆ ਕਿ ਇਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਂਝੀਵਾਲਤਾ ਸੀ, ਭਾਈਚਾਰਾ ਸੀਗਾ, ਉਹ ਪਿਛਲੇ 8-9 ਸਾਲਾਂ ਤੋਂ ਤਾਂ ਇੰਨਾ ਤਰੇੜਿਆ ਗਿਆ ਜੀ। ਕਿ ਹੁਣ ਬਲਡੋਜ਼ਰ ਚੱਲੇ ਤੋਂ ਵੀ ਇੱਕ ਤਰ੍ਹਾਂ ਨਾਲ ਤਾੜੀ ਵੱਜਦੀ ਹੈ। ਜਿੱਥੇ ਤਬਾਹੀਆਂ ਤੇ ਤਾੜੀਆਂ ਵੱਜਣੀਆਂ ਸਟਾਰਟ ਹੋ ਜਾਣ, ਉੱਥੇ ਦਿਨ ਪੁੱਠੇ ਆਉਣੇ ਵੱਟ ਤੇ ਹੁੰਦੇ। ਜਦੋਂ ਕਿਸੇ ਦੀ ਤਬਾਹੀ ਤੇ ਦੂਸਰਾ ਬੰਦਾ ਤਾੜੀ ਵਜਾਣੀ ਸ਼ੁਰੂ ਕਰ ਦਿੰਦਾ ਜੀ। ਸੋ ਧੱਕੇ ਤੇ ਜਦੋਂ ਖੁਸ਼ੀਆਂ ਮਨਾਉਣੀਆਂ ਕੋਈ ਸਮਾਜ ਸ਼ੁਰੂ ਕਰ ਦਿੰਦਾ ਹੈ ਨਾ, ਤਾਂ ਉੱਥੋਂ ਪਤਨ ਸਟਾਰਟ ਹੋ ਜਾਂਦਾ ਹੈ। ਗੱਲ ਇਹ ਆ ਕਿ ਇਹ ਮਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਇਹ ਹੋਣਾ ਹੀ ਨਹੀਂ ਸੀ ਚਾਹੀਦਾ, ਕਿਉਂਕਿ ਬੀਬੀ ਇੱਕ IPS ਸਾਬਕਾ ਹੋਣ ਦੇ ਨਾਤੇ ਚਲੋ ਠੀਕ ਹੈ, ਜ਼ਿੰਮੇਵਾਰ ਹੈ ਹੀ ਹੈ, ਬਲਕਿ ਉਹ ਇੱਕ ਲੀਡਰਸ਼ਿਪ ਦਾ ਵੀ ਹਿੱਸਾ ਹੈ, ਐਡਮਿਨਿਸਟ੍ਰੇਸ਼ਨ ਦਾ ਵੀ ਹਿੱਸਾ ਆ। ਇਹ ਇਕੱਲੇ ਕੋਈ ਇਹ ਨਹੀਂ ਹੈਗਾ ਕਿ ਉੱਠ ਕੇ ਕੋਈ ਤੁਸੀਂ ਸਾਡੇ ਵਰਗਾ ਕੋਈ ਸਾਦਾ ਬੰਦਾ ਜਿਹੜਾ ਉਹਨੇ ਕਿਤਾਬ ਛਾਪੀ ਹੈ ਜਾਂ ਉਹ ਪਬਲਿਸਿਟੀ ਵਾਸਤੇ ਇਸ ਤਰ੍ਹਾਂ ਦੇ ਸਟੰਟ ਕਰੇ, ਐਸਾ ਨਹੀਂ ਹੈ। ਤੇ ਤੁਸੀਂ ਬਈ ਪੁਡੋਚੇਰੀ ਦੇ ਇਹ ਤਾਂ LG ਵੀ ਰਹੇ ਨੇ ਮੇਰੇ ਖਿਆਲ ਦੇ ਨਾਲ, ਲੈਫਟੀਨੈਂਟ ਗਵਰਨਰ ਵੀ ਰਹੇ ਨੇ, ਪਤਾ ਨਹੀਂ ਹੈਗੇ ਆ ਕਿ ਨਹੀਂ ਹੈਗੇ ਨੇ ਮੇਰੇ ਖਿਆਲ ਦੇ ਨਾਲ, ਹਾਲੇ ਵੀ ਹੈਗੇ ਨੇ, ਰਾਜਪਾਲ ਹੈਗੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਉਹ ਟਿੱਪਣੀ ਕੀਤੀ ਕਿ 20 ਮਿੰਟ ਰਹਿੰਦੇ ਆ 12 ਵੱਜ ਜਾਣਗੇ, ਕੋਈ ਸਰਦਾਰ ਜੀ ਹੈਗਾ ਤਾਂ ਮੈਂ 12 ਵਜੇ ਤੋਂ ਪਹਿਲਾਂ ਪ੍ਰੋਗਰਾਮ ਖਤਮ ਕਰ ਆਹ ਗੱਲ ਕੀਤੀ ਹੈ। ਉਹ ਮਤਲਬ ਕਿ ਇੱਕ ਮਜ਼ਾਕ ਉਡਾਇਆ। ਤਾਂ ਗੱਲ ਇਹ ਆ ਕਿ ਜਿਹੜਾ 12 ਵਾਲਾ ਇਤਿਹਾਸ ਆ ਉਹ ਤਾਂ ਸ਼ਾਇਦ ਬੀਬੀ ਨੂੰ ਪਤਾ ਹੀ ਹੋਏਗਾ, ਉਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ। ਪਰ ਇਹ ਕੋਈ ਮਾਫੀ ਮੰਗਣੀ ਜਾਂ ਇਸ ਤਰ੍ਹਾਂ ਦੀ ਚੁਚਰੀ ਛੇੜਨੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਸ ਬੀਬੀ ਨੇ ਤਾਂ ਕਹਿ ਦਿੱਤਾ ਸੀਗਾ ਕਿ ਜੇ ਟਾਇਲਟ ਨਹੀਂ ਤਾਂ ਮੁਫਤ ਚਾਵਲ ਨਹੀਂ ਦਿਆਂਗੇ ਪੁਡੂਚੇਰੀ ਦੇ ਵਿੱਚ। ਇਹ ਹੁਕਮ ਜਾਰੀ ਕਰ ਦਿੱਤਾ ਸੀ ਬਕਾਇਦਾ ਹਜ਼ੂਰ ਕਾਗਜ਼ ਤੇ ਕਿ ਜਿਹਦੇ ਘਰ ਟਾਇਲਟ ਨਹੀਂ ਹੋਏਗਾ ਉਹਦੇ ਘਰ ਚੌਲ ਨਹੀਂ ਹੋਏਗਾ, ਤੇ ਜਿਹਦੇ ਘਰ ਪੇਟ 'ਚ ਦਾਣਾ ਹੀ ਨਾ ਗਿਆ ਤੇ ਉਹਨੂੰ ਟਾਇਲਟ ਕੀ ਕਰਨਾ। ਗੱਲ ਇਹ ਆ ਕਿ ਇਸ ਤਰ੍ਹਾਂ ਦੇ ਹੁਕਮ ਜਿਹੜਾ ਅਫਸਰ ਕੋਈ ਕੱਢਦਾ ਹੈ ਜਾਂ ਜਿਹੜਾ ਵੀ ਕੋਈ ਪ੍ਰਸ਼ਾਸਕ ਕੱਢਦਾ ਹੈ, ਉਹਦੀ ਅਕਲ ਜਿਹੜੀ ਹੈ ਉਹ ਕਿੰਨੀ ਕੁ ਹੈ ਉੱਥੋਂ ਪਤਾ ਲੱਗ ਜਾਂਦਾ। ਫਿਰ ਇਸ ਬੀਬੀ ਨੇ ਤੇ ਇੱਕ ਵਾਰੀ ਮਤਲਬ ਕਿ ਬੱਚਿਆਂ ਦਾ ਇੱਕ ਨਾਟਕ ਕਰਵਾ ਕੇ ਜਿਹਦੇ ਵਿੱਚ ਬਾਬਰੀ ਮਸਜਿਦ ਜਿਹੜੀ ਹੈ ਉਹ ਢਾਈ ਗਈ ਦਿਖਾ ਕੇ ਤੇ ਉਹ ਅਪਲੋਡ ਕਰ ਦਿੱਤਾ ਸੀ। ਇਸ ਬੀਬੀ ਨੇ ਤੇ ਨਾਸਾ ਦਾ ਫੇਕ ਵੀਡੀਓ ਤੱਕ ਇੱਕ ਵਾਰੀ ਜਿਹੜਾ ਉਹ ਵਾਇਰਲ ਕਰ ਦਿੱਤਾ ਸੀ। ਇਹਨਾਂ ਤੋਂ ਰੱਬ ਹੀ ਰਾਖਾ, ਇਹ ਪਤਾ ਨਹੀਂ ਕਿੱਧਰ ਨੂੰ ਚੱਲ ਪੈਣ ਕਿੱਧਰ ਨੂੰ ਨਹੀਂ। ਤਾਂ ਬਹਰਹਾਲ ਤੋਏ ਤੋਂ ਬਾਅਦ, ਕਾਫੀ ਲਾਹਨਤਾਂ ਤੋਂ ਬਾਅਦ ਬੀਬੀ ਨੇ ਆਪਣਾ ਜਿਹੜਾ ਇਹ ਟਵੀਟ ਕਰਕੇ ਮਾਫੀ ਤੇ ਮੰਗ ਲਈ ਹੈ। ਪਰ ਮੈਂ ਸਮਝਣਾ ਚਾਹੇ ਕਿਸੇ ਵੀ ਧਰਮ ਨੂੰ ਲੈ ਕੇ ਆਪਾਂ ਕੋਈ ਗੱਲ ਕਰਨੀ ਹੈ ਤਾਂ ਸੋਚ ਕੇ ਵਿਚਾਰ ਕੇ ਕਰਨੀ ਚਾਹੀਦੀ ਹੈ, ਕਿਉਂਕਿ ਉਹ ਗੱਲ ਜੇ ਤੁਹਾਨੂੰ ਪੁੱਠੀ ਪੈ ਗਈ ਤਾਂ ਫਿਰ ਕਿੱਧਰ ਨੂੰ ਜਾਓਗੇ। ਇਹ ਤੇ ਹੁਣ ਤੁਸੀਂ ਜੇ ਆਪਣੇ ਆਪ ਨੂੰ ਸਿੱਖ ਗਿਣਦੇ ਹੋ ਜਾਂ ਪੰਜਾਬੀ ਗਿਣਦੇ ਹੋ ਤੇ ਇਹੋ ਜਿਹੀ ਹਰਕਤ ਕਰੋ ਤੇ ਸ਼ਰਮਨਾਕ ਹੈ ਤੁਹਾਡੇ ਵਾਸਤੇ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮਿੰਟੂ ਜੀ ਸਿੱਧੂ ਮੂਸੇਵਾਲੇ ਸੰਬੰਧੀ ਕੋਈ ਬਿਆਨ ਦਿੱਤਾ ਸੀਗਾ ਤੇ ਉਹ ਤੇ ਸਫਾਈ ਦਿੱਤੀ ਹੈ ਹੁਣ? ਨਹੀਂ ਦੇਖੋ, ਬਿਆਨ ਨਹੀਂ ਦਿੱਤਾ ਹੈਗਾ। ਇਹਨਾਂ ਨੇ ਇੱਕ ਕੰਪੇਨ ਸੌਂਗ ਜਿਹੜਾ ਉਹ ਰਿਲੀਜ਼ ਕੀਤਾ ਸੀਗਾ ਹਾਲ ਦੇ ਵਿੱਚ ਸੰਗਰੂਰ ਜ਼ਿਮਨੀ ਚੋਣ ਵਾਸਤੇ, ਤਾਂ ਉਹਦੇ ਵਿੱਚ ਕੁਝ ਸ਼ਾਟ ਜਿਹੜੇ ਆ ਉਹ ਸਿੱਧੂ ਮੂਸੇਵਾਲੇ ਦੀ ਮ੍ਰਿਤਕ ਦੇਹ ਦੇ ਲਾ ਦਿੱਤੇ, ਸ਼ਾਇਦ 1 ਜਾਂ 2 ਮੈਂ ਤੇ ਦੇਖਿਆ ਨਹੀਂ ਹੈ। ਤਾਂ ਉਸ ਤੋਂ ਇਲਾਵਾ ਜੋ ਯਾਦਗਾਰ ਬਣੀ ਹੈ ਉਹਦੇ ਖੇਤਾਂ ਦੇ ਵਿੱਚ ਕੁਛ ਉਹਦਾ ਇੱਕ ਅੱਧ ਸ਼ਾਟ ਸੀਗਾ ਉਹਦੇ ਵਿੱਚ, ਤੇ ਕੁਛ ਬਦਲਾਵ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲਿਆਂ ਦੇ ਤੇ ਐਤਰਾਜ਼ ਜਤਾਇਆ ਸੀਗਾ ਕਿ ਦੇਖੋ ਭਾਈ ਤੁਸੀਂ ਜੋ ਇਹ ਕਰ ਰਹੇ ਹੋ ਇਹ ਗਲਤ ਆ, ਇਹ ਗਲਤ ਆ, ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਜਾਂ ਕਤਲ ਨੂੰ ਤੁਸੀਂ ਇਸਤੇਮਾਲ ਕਰ ਰਹੇ ਹੋ। ਤਾਂ ਫਿਰ ਇਹਦੇ ਵਿੱਚ ਹੁਣ ਬੇਸ਼ੱਕ ਵੜਿੰਗ ਨੇ ਕਿਹਾ ਕਿ ਅਸੀਂ ਬੇਖਤਾ ਹਾਂ, ਕਿਉਂਕਿ ਸਾਡੀ ਤੇ ਕੋਈ ਗਲਤੀ ਨਹੀਂ ਹੈਗੀ, ਅਸੀਂ ਤੇ ਕੁਛ ਨਹੀਂ ਕੀਤਾ। ਪਰੰਤੂ ਇਸ ਮਾਮਲੇ ਦੇ ਵਿੱਚ ਸਿੱਧੂ ਫੈਮਿਲੀ ਨੇ ਵੀ ਇੱਕ ਅਪੀਲ ਜਾਰੀ ਕੀਤੀ ਸੀਗੀ ਕਿ ਰੱਬ ਦਾ ਵਾਸਤਾ ਸਾਡੇ ਬੱਚੇ ਦੀ ਯਾਨੀ ਸ਼ੁਭਦੀਪ ਸਿੱਧੂ ਦੀ ਕੋਈ ਗੱਲ ਜਿਹੜੀ ਹੈ ਉਹ ਰਾਜਨੀਤਿਕ ਹਿੱਤਾਂ ਵਾਸਤੇ ਨਾ ਵਰਤੀ ਜਾਵੇ, ਨਾ ਉਹਦਾ ਗੀਤ, ਨਾ ਫੋਟੋ, ਕੋਈ ਵੀ ਵਿਅਕਤੀ ਵਿਸ਼ੇਸ਼ ਚਾਹੇ ਕੋਈ ਪਾਰਟੀ ਹੋਵੇ। ਤਾਂ ਹੁਣ ਰਾਜਾ ਵੜਿੰਗ ਕਹਿ ਰਹੇ ਆ ਕਿ ਨਹੀਂ, ਸਾਡੀ ਕੋਈ ਐਸੀ ਮਨਸ਼ਾ ਨਹੀਂ, ਨਾ ਹੀ ਅਸੀਂ ਇਸ ਤਰ੍ਹਾਂ ਕਰਨਾ ਹੈ। ਉਹ ਤੇ ਗਾਣਾ ਦੇਖੋ ਜੀ, ਗੋਲਡੀ ਨੇ ਬਣਾਇਆ ਗਾਣਾ ਸੰਗਰੂਰ ਜ਼ਿਮਨੀ ਚੋਣ ਵਾਸਤੇ,
ਤੇ ਉਹ ਤਾਂ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਸ਼ਾਟ ਲਾ ਲਏ। ਨਹੀਂ, ਇਹ ਸ਼ਰਧਾਂਜਲੀ ਨਹੀਂ ਹੈ। ਸ਼ਰਧਾਂਜਲੀ ਜੇ ਤੁਸੀਂ ਦੇਣੀ ਵੀ ਹੋਵੇ ਕਿਸੇ ਨੂੰ, ਕਿਸੇ ਦੀ ਕੋਈ ਫੁਟੇਜ ਇਸਤੇਮਾਲ ਕਰਕੇ, ਤਾਂ ਤੁਹਾਨੂੰ ਪਹਿਲਾਂ ਐਨਓਸੀ ਲੈਣੀ ਪੈਂਦੀ ਹੈ ਪਰਿਵਾਰ ਤੋਂ। ਜੀ। ਜੇ ਤੁਹਾਨੂੰ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ, ਤੇ ਫਿਰ ਕਾਹਦੇ ਤੁਸੀਂ ਯੂਨੀਵਰਸਿਟੀਆਂ ਚੋਂ ਪਾਸ ਆਊਟ ਹੋ, ਕਾਹਦੇ ਤੁਸੀਂ ਪਾਰਟੀ ਪ੍ਰਧਾਨ ਹੋ, ਜੇ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਕੰਸੈਂਟ ਲੈਣਾ ਹੁੰਦਾ ਹੈ ਕਿਸੇ ਦੀ ਫੁਟੇਜ। ਔਰ ਕਦੇ ਵੀ ਲਾਸ਼ਾਂ ਦੀ ਫੋਟੋ ਜਿਹੜੀ ਹੈ, ਪਹਿਲੀ ਗੱਲ ਆ, ਇਸਤੇਮਾਲ ਹੀ ਨਹੀਂ ਕਰੀਦੀ ਜੀ। ਇਹ ਐਥਿਕ ਤੇ ਇਜਾਜ਼ਤ ਹੀ ਨਹੀਂ ਦਿੰਦੇ। ਇੱਥੇ ਤੇ ਚੰਗੇ ਅਖਬਾਰ ਜਿਹੜੇ ਐਡੀਟਰ ਅੱਛੇ ਹੋਣ, ਜ਼ਮੀਰਦਾਰ ਹੋਣ, ਉਹ ਪੱਤਰਕਾਰਾਂ ਨੂੰ ਕਹਿ ਦਿੰਦੇ ਆ ਕਿ ਲਾਸ਼ ਦੀ ਫੋਟੋ ਬਲਰ ਕਰਕੇ ਕੱਲੀ, ਅਦਰਵਾਈਜ਼ ਤੇਰੀ ਖਬਰ ਕੱਟ ਦਿਆਂਗੇ ਜੀ। ਸੋ ਇਸ ਕਰਕੇ ਇਹ ਜੇ ਇੰਨੀ ਅਕਲ ਨਹੀਂ ਹੈਗੀ ਤੇ ਫਿਰ ਰੱਬ ਹੀ ਰਾਖਾ ਵੀ ਤੁਹਾਡਾ। ਸੋ ਖੈਰ, ਇਹਨਾਂ ਨੇ ਸਫਾਈ ਦਿੱਤੀ ਆ, ਔਰ ਉਹ ਜਿਹੜੀ ਸਫਾਈ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਲਕੁਲ ਜਿੱਦਾਂ ਇਹਨਾਂ ਦੀ ਬਜ਼ਮ ਵਾਸਤੇ, ਇਹਨਾਂ ਦੀ ਜੋ ਬਜ਼ਮ, ਜੋ ਟੋਲੀ ਹੈ, ਜੋ ਇਕੱਠੇ ਹੋਏ ਨੇ, ਉਹ ਮੇਰੇ ਖਿਆਲ ਦੇ ਨਾਲ ਠੀਕ ਹੋ ਸਕਦੀ ਹੈ ਕਿ ਚਲੋ ਟਾਈਮ ਪਾਸ ਹੋ ਗਿਆ, ਇੱਕ ਵਾਰੀ ਟਾਈਮ ਟਪਾਓ। ਪਰ ਅਸਲ ਦੇ ਵਿੱਚ ਇਹ ਅੱਛੀ ਕਵਾਇਦ ਨਹੀਂ ਹੈ, ਇਹ ਅੱਛੀ ਰਵਾਇਤ ਨਹੀਂ ਹੈ। ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪਤਾ ਨਹੀਂ ਬਾਹਰੋਂ ਕਿਹਨੇ ਘੱਲਿਆ ਇਸ਼ਤਿਹਾਰ, ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਛਪਾ ਕੇ ਸਿੱਧੂ ਮੂਸੇਵਾਲੇ ਦੀ ਫੋਟੋ ਲਾ ਦਿੱਤੀ, ਹੁਣ ਇਹਨਾਂ ਨੇ ਯੂਜ਼ ਕਰ ਲਈ ਹੈ, ਤਾਂ ਬਈ ਕੱਲ ਨੂੰ ਕੋਈ ਹੋਰ ਕਰ ਲਏਗਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਨੇ, ਔਰ ਹਾਲ ਦੀ ਘੜੀ ਦੇਖੋ ਤੁਸੀਂ, ਠੀਕ ਹੈ ਇੱਕ ਦੂਜੇ ਨੂੰ ਨਿੰਦਣਾ ਵੀ ਆ, ਇੱਕ ਦੂਜੇ ਦੀ ਤੁਸੀਂ ਮਜ਼ਮਤ ਕਰਨੀ ਆ, ਉਹਦੇ ਚ ਕੋਈ ਚੱਕਰ ਨਹੀਂ ਹੈਗਾ। ਪਰ ਗੱਲ ਇਹ ਆ ਕਿ ਤੁਸੀਂ ਇਹ ਤੇ ਦੇਖ ਲਓ ਨਾ ਕਿ ਖੁਦ ਪਰਿਵਾਰ ਕਹਿ ਰਿਹਾ ਵਾ ਕਿ ਅਸੀਂ ਇਸ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੁੰਦੇ ਹਾਂ। ਤਾਂ ਜਦੋਂ ਪਰਿਵਾਰ ਸਮਾਂ ਦੇ ਰਿਹਾ ਯਾਰ, ਤੁਸੀਂ ਕੁਝ ਸ਼ਰਮ ਨੂੰ ਹੱਥ ਮਾਰੋ। ਤੁਸੀਂ ਤੇ ਕੁਝ ਵੀ, ਇਹ ਰਾਜਾ ਬਣੇਗਾ ਤੇ ਇੰਨਾ ਜ਼ਿਆਦਾ ਬੇਸ਼ਰਮ ਹੋ ਗਿਆ ਸੀਗਾ ਕਿ ਜਿਸ ਦਿਨ ਡੀਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪੰਜਾਬ ਦੇ ਡੀਜੀ ਨੇ, ਉਹ ਤੋਂ ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰਨ ਚਲੇ ਗਿਆ ਸੀ ਵੀ ਬੰਦਾ ਪੁੱਛੇ ਕਿ ਤੂੰ ਹੁਣ ਡੀਜੀ ਤੋਂ ਵੀ ਉੱਤੇ ਕੋਈ ਅਹੁਦੇਦਾਰ ਹੈ। ਜਦੋਂ ਸੂਬੇ ਦੇ ਡੀਜੀ ਨੇ ਹੱਤਿਆ ਤੋਂ ਤੁਰੰਤ ਬਾਅਦ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ, ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰ ਦਿੱਤੀ। ਸੋ ਸਿਆਸਤ ਤਾਂ ਉਸ ਦਿਨ ਤੋਂ ਸ਼ੁਰੂ ਹੋ ਗਈ ਸੀ, ਕੋਈ ਮੰਨੇ ਨਾ ਮੰਨੇ। ਹਾਂ, ਇਹਨਾਂ ਦੀ ਫੈਮਿਲੀ ਦੇ ਨਾਲ ਬਹੁਤ ਅੱਛੀ ਕਹਿ ਲਓ ਕਿ ਦੋਸਤੀ ਆ, ਅੱਛੀ ਰਿਲੇਸ਼ਨਸ਼ਿਪ ਆ, ਉਹ ਠੀਕ ਹੈ, ਪਰਸਨਲ ਆ। ਪਰ ਜਦੋਂ ਤੁਸੀਂ ਰਾਜਨੀਤੀ ਸ਼ੁਰੂ ਕਰ ਦਿੱਤੀ, ਉਦੋਂ ਫਿਰ ਦੂਸਰਿਆਂ ਨੇ ਵੀ ਕਰ ਦਿੱਤੀ। ਇਹ ਰਾਜਨੀਤੀ ਹੋਣੀ ਹੋਈ ਨਹੀਂ ਚਾਹੀਦੀ। ਸੱਥਰਾਂ ਤੇ ਸਿਆਸਤ ਅੱਛੀ ਨਹੀਂ ਲੱਗਦੀ। ਜੀ ਜੀ। ਐਮਐਲਏ ਸਾਹਿਬ ਦਾ ਫੋਨ ਨਹੀਂ ਚੁੱਕ ਰਹੇ ਮੰਤਰੀ ਸਾਹਿਬ ਜੀ, ਇਹ ਕਿਹੜੇ ਐਮਐਲਏ ਜਿਨ੍ਹਾਂ ਦਾ ਫੋਨ ਨਹੀਂ ਚੁੱਕਿਆ ਜਾ ਰਿਹਾ ਮਿੰਟੂ ਜੀ? ਦੇਖੋ, ਐਮਐਲਏ ਦਾ ਜਿਹੜਾ ਫੋਨ ਨਹੀਂ ਚੁੱਕਿਆ ਜਾਂਦਾ ਨਾ, ਉਹਦੇ ਵਿੱਚ ਇਕੱਲੇ ਐਮਐਲਏ ਨਹੀਂ, ਇੱਥੇ ਜਿਨ੍ਹਾਂ ਨੇ ਬਣਾਇਆ ਐਮਐਲਏ ਨੂੰ, ਉਹਨਾਂ ਦਾ ਵੀ ਫੋਨ ਨਹੀਂ ਚੁੱਕਿਆ ਜਾਂਦਾ। ਸੋ ਸਾਰੇ ਇੱਕੋ ਜਿਹੇ ਆ। ਗੱਲ ਇਹ ਆ ਕਿ ਇਹ ਹੈਗੇ ਨੇ ਐਮਐਲਏ ਸਾਹਿਬ ਗੋਗੀ ਜੀ, ਜਿਹੜੇ ਪਹਿਲਾਂ ਸਕੂਟੀ ਤੇ ਘੁੰਮਦੇ ਹੁੰਦੇ ਸੀ, ਤੇ ਇੱਕ ਦਿਨ ਪਤਾ ਨਹੀਂ ਖੱਟੀ ਜੀ ਗੱਡੀ ਜਿਹੜੀ ਆ ਉਹ ਕਿਹੜੀ ਲਈ ਫਿਰਦੇ, ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਦੀ ਆ ਜੀ। ਤਾਂ ਕਹਿੰਦੇ ਨਹੀਂ, ਇਹ ਤੇ ਮੇਰੇ ਬੇਟੇ ਦੀ ਆ, ਲੈਂਬਰਗਿਨੀ ਕਿ ਪਤਾ ਨਹੀਂ ਕਿਹੜੀ, ਮੈਨੂੰ ਤੇ ਨਾਂ ਨਹੀਂ ਆਉਂਦਾ, ਚਲੋ ਕੋਈ ਵੀ ਹੈ, ਛੱਡੋ ਖੜਾ, ਛੱਡੋ ਸਿਆਪਾ। ਤਾਂ ਇਹ ਗੋਗੀ ਸਾਹਿਬ ਨੇ, ਜਿਹੜੇ ਕਿ ਇਹ ਵੀ ਇੰਪੋਰਟ ਹੋਏ ਕੋਟੇ ਚੋਂ ਹੀ ਨੇ, ਜਿਹੜੇ ਇੰਪੋਰਟ ਕਰਕੇ ਦੂਸਰੀਆਂ ਪਾਰਟੀਆਂ ਚ ਇਹਨਾਂ ਨੇ ਲਿਆਂਦੇ ਹੋਏ ਆ, ਇਹ ਲੁਧਿਆਣੇ ਚੋਂ ਹੀ ਆ। ਤਾਂ ਇਹਨਾਂ ਨੇ ਇਹ ਗਿਲਾ ਕੀਤਾ ਕਿ ਮੈਂ ਕੱਲ 3 ਦਫਾ ਭਾਊ ਕੁਲਦੀਪ ਸਿੰਘ ਧਾਲੀਵਾਲ ਜੀ ਪੰਚਾਇਤ ਮੰਤਰੀ ਨੂੰ ਫੋਨ ਕੀਤਾ, 2 ਵਾਰੀ ਉਹਨਾਂ ਨੇ ਅੱਗੋਂ ਕੱਟ ਦਿੱਤਾ, 1 ਵਾਰੀ ਚੁੱਕਿਆ ਨਹੀਂ, ਬੈਕ ਕਾਲ ਵੀ ਨਹੀਂ ਕੀਤੀ। ਏਡੀ ਵੀ ਕੀ ਗੱਲ ਹੋ ਗਈ ਯਾਰ, ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਏ। ਤੇ ਫਿਰ ਉਹ ਕਹਿੰਦੇ ਜੀ ਕਿ ਮੈਂ ਹੁਣ ਇਹਦੀ ਗੱਲ ਕਰਾਂਗਾ, ਬਾਤ ਕਰਾਂਗਾ। ਅੱਗੋਂ ਭਾਊ ਜੀ ਵੀ ਪੈ ਗਏ, ਉਹ ਕਹਿੰਦੇ ਕਿ ਮੈਨੂੰ ਤੇ 2,500 ਕਾਲ ਆਉਂਦੀ ਹੈ, ਦੱਸੋ ਮੈਂ ਕੀ ਕਰਾਂ। 2.5 ਤੋਂ ਤੇ ਅੱਛਾ, ਕਾਲ ਵੀ ਇਹਨਾਂ ਨੂੰ ਹਜ਼ਾਰਾਂ ਚ ਆਉਂਦੀ ਆ। 84,600 ਸੈਕਿੰਡ ਹੁੰਦੇ ਨੇ 24 ਘੰਟਿਆਂ ਦੇ ਵਿੱਚ, ਤਾਂ ਇਹਨਾਂ ਨੂੰ 3,000 4,000 ਕਾਲ ਹੀ ਪੈ ਜਾਂਦੀ ਹੈ। ਕੀ ਕਰੀਏ ਦੱਸੋ ਜੀ। ਉਹ ਕਹਿੰਦੇ ਜੀ ਕਿ ਭਾਈ ਜੇ ਸ਼ਿਕਾਇਤ ਕਰਨੀ ਹੈ ਤੇ ਕਰ ਦਿਓ। ਇਹ ਹਾਲ ਆ। ਵੈਸੇ ਗੱਲ ਇਹ ਆ ਕਿ ਇਹਨਾਂ ਦਾ ਜਿੱਤੇ ਜ਼ਿਮਨੀ ਚੋਣ ਦਾ ਥੋੜਾ ਜਿਹਾ ਟਾਈਮ ਹੋਰ ਜਾਂਦਾ ਪੈ ਤੇ ਫੋਨ ਤੇ ਚੁੱਕਣ ਲੱਗ ਜਾਂਦੇ, ਜਾਂ ਤਾਂ ਬਿਲਕੁਲ ਹੀ ਢੀਠ ਹੋ ਜਾਂਦੇ ਲੋਕ। ਇਹਨਾਂ ਨੂੰ ਪੈਣ ਡਏ ਨੇ ਸੰਗਰੂਰ ਜ਼ਿਲ੍ਹੇ ਦੇ ਕੁਝ ਪਿੰਡਾਂ 'ਚ, ਕਿਉਂਕਿ ਉਸ ਇਲਾਕੇ ਦੀ ਜਿਹੜੀ ਇਹਨਾਂ ਦੇ ਹੱਡ ਤੋੜਵੇਂ, ਜਾਂ ਕਹਿ ਲਓ ਕਿ ਆਪਣੀਆਂ ਗੱਡੀਆਂ ਤੋੜਨ ਵਾਲੇ ਜਿਹੜੇ ਵਰਕਰ ਆ, ਉਹ ਵੀ ਖਫਾ ਨੇ ਕਿ ਯਾਰ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਪਰ ਰਿਐਲਿਟੀ ਚੈੱਕ ਵਾਸਤੇ ਕੋਈ ਵੀ ਬੰਦਾ, ਕੈਬਨਿਟ ਦੇ ਕਿਸੇ ਵੀ ਮੰਤਰੀ ਨੂੰ ਫੋਨ ਲਾ ਲਓ, ਕੋਈ ਵਿਰਲਾ, ਮਤਲਬ ਕਿ ਲਾ ਲਓ ਕੋਈ 15 ਚੋਂ 1-2 ਹੀ ਤਾਂ ਭਾਵੇਂ ਕੋਈ ਚੱਕ ਲਵੇ ਕਾਲ, ਅਦਰਵਾਈਜ਼ ਦੂਸਰੇ ਮੰਤਰੀ ਜਿਹੜੇ ਆ ਉਹ ਨਹੀਂ ਚੁੱਕਦੇ। ਅਸੀਂ ਰੋਜ਼ਾਨਾ ਕਰਦੇ ਹਾਂ, ਸਾਡਾ ਤਜਰਬਾ ਹੁੰਦਾ, ਵੱਖ-ਵੱਖ ਮਾਮਲਿਆਂ 'ਚ ਵਰਜ਼ਨ ਲੈਣੇ ਹੁੰਦੇ ਆ। ਪੀਏ ਸਾਹਿਬ ਤੇ ਭਾਵੇਂ ਕਿਤੇ ਗੱਲ ਕਰ ਲੈਣ, ਨਹੀਂ ਤਾਂ ਇਹ ਨਹੀਂ ਕਰਦੇ। ਉਹ ਵੀ
ਜੇ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਪੱਤਰਕਾਰ ਸਾਡੀ ਮਾੜੀ ਮੋਟੀ ਬੋਲੀ ਬੋਲਦਾ ਉਹਦੇ ਨਾਲ ਤੇ ਤੁਰੰਤ ਗੱਲ ਕਰਾ ਦਿੰਦੇ ਨੇ। ਤੇ ਜਿਹੜੇ ਸਾਡੇ ਵਰਗੇ ਉਹਨਾਂ ਦਾ ਨਾਂ ਸੁਣ ਕੇ ਕਹਿੰਦੇ ਦਫਾ ਕਰੋ ਸਾਹਿਬ ਮੀਟਿੰਗ 'ਚ ਹੈ, ਰਾਤ ਨੂੰ 12 ਵਜੇ ਫੋਨ ਕਰ ਲਓ ਤਾਂ ਵੀ ਸਾਹਿਬ ਮੀਟਿੰਗ 'ਚ ਹੋ ਜਾਂਦੇ ਨੇ ਕਈ ਵਾਰ। ਸੋ ਗੱਲ ਇਹ ਆ ਕਿ ਰਾਬਤਾ ਚਲੋ ਠੀਕ ਹੈ, ਤਾਂ ਸਾਡਾ ਰਿਸ਼ਤਾ ਇਹਨਾਂ ਦੇ ਨਾਲ ਤੇ ਇਸ ਤਰ੍ਹਾਂ ਹੀ ਚੱਲਦਾ ਹੈ, ਖਟਾਸ ਵਾਲਾ ਮਿਠਾਸ ਵਾਲਾ ਚੱਲੀ ਜਾਂਦਾ ਹੈ। ਪਰੰਤੂ ਪਬਲਿਕ ਦੇ ਨਾਲ, ਕਿਉਂਕਿ ਤੁਹਾਡੇ ਤੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਬਕਾਇਦਾ ਪ੍ਰਾਪਤੀਆਂ ਦਾ ਜਦੋਂ ਇੱਕ ਬਹੁਤ ਵੱਡਾ ਟਰਾਲੀ ਜਿਹੜਾ ਇਸ਼ਤਿਹਾਰ ਛਪਵਾਇਆ ਸੀ ਅਖਬਾਰ ਦੇ ਵਿੱਚ, ਤੇ ਉਹਦੇ 'ਚ ਬਕਾਇਦਾ ਕਿਹਾ ਸੀਗਾ ਕਿ MLA 24 ਘੰਟੇ ਉਪਲਬਧ ਨੇ ਲੋਕਾਂ ਵਾਸਤੇ। ਤਾਂ ਉਹ ਕਿਹੜੇ ਨੰਬਰ ਤੇ ਉਪਲਬਧ ਨੇ ਦੱਸ ਦਿਓ, ਕਿਉਂਕਿ ਲੋਕ ਸ਼ਿਕਵਾ ਕਰਦੇ ਨੇ। ਜੀ ਜੀ, ਕਿਸਾਨਾਂ ਨੇ ਵਿਧਾਇਕ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਮਿੰਟੂ ਜੀ। ਦੇਖੋ ਇਹਨਾਂ ਨੇ ਫਿਰ ਉਹ ਗੱਲ ਆ ਗਈ ਆਮ ਆਦਮੀ ਪਾਰਟੀ ਵਾਲਿਆਂ ਦੀ, ਤੇ MSP ਦਿੱਤੀ ਸੀ ਮੂੰਗੀ ਤੇ ਮੂੰਗੀ ਲੋਕਾਂ ਨੇ ਧੜਾ ਧੜ ਬੀਜੀ। ਹੁਣ ਉਹ ਮੂੰਗੀ ਜਿਹੜੀ ਆ ਉਹ ਚੁੱਕੀ ਨਹੀਂ ਜਾਂਦੀ, ਤੇ ਫਿਰ ਜਿਹੜੇ ਹੈਗੇ ਨੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਉਹਨਾਂ ਦੇ ਘਰ ਮੂਹਰੇ ਕਿਸਾਨ ਚਲੇ ਗਏ, ਕਹਿੰਦੇ ਦੱਸੋ ਜੀ ਮੂੰਗੀ ਦਾ ਕੀ ਕਰਨਾ, ਖਾਓ ਮੂੰਗੀ, ਆ ਜਾਓ ਜੀ। ਤਾਂ ਹੁਣ ਮਸਲਾ ਵਿਗੜ ਗਿਆ। ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਸਾਰਾ ਕੁਛ ਚੱਲ ਰਿਹਾ ਹੈ ਖੇਤੀਬਾੜੀ ਦੇ ਵਿੱਚ, ਪਹਿਲਾਂ ਤਾਂ ਮੂੰਗੀ ਬਿਆਈ ਕਰਵਾ ਕੇ ਇਹਨਾਂ ਨੇ ਸਮੇਂ ਸਿਰ ਬਿਜਲੀ ਨਹੀਂ ਦਿੱਤੀ। ਜੇ ਚਲੋ ਠੀਕ ਇਹਨਾਂ ਦਿਨਾਂ 'ਚ ਕੁਛ ਬਿਜਲੀ ਠੀਕ ਹੋਈ ਸੀਗੀ, ਅੱਜ 5-10 ਦਿਨ ਛੱਡ ਦਈਏ ਤਾਂ ਉਦੋਂ ਤੀਕ ਮੂੰਗੀ ਚਲੋ ਲੋਕਾਂ ਨੇ ਪਕਾ ਲਈ ਕਿਸੇ ਤਰੀਕੇ ਨਾਲ, ਥੋੜੀ ਬਹੁਤੀ ਬਿਜਲੀ ਜਿੰਨੀ ਵੀ ਮਿਲੀ, ਜੋ ਵੀ ਕੋਈ ਅਰੇਂਜਮੈਂਟ ਜਿਸ ਤਰ੍ਹਾਂ ਦੇ ਹੋ ਸਕਦੇ ਸੀਗੇ। ਤਾਂ ਹੁਣ ਮੂੰਗੀ ਦੀ ਮਾਰਕੀਟਿੰਗ ਤੇ ਇੱਕ ਬੜੀ ਵੱਡੀ ਸਮੱਸਿਆ ਆਉਂਦੀ ਹੈ। ਕਿਤੇ ਆੜਤੀਏ ਜਿਹੜੇ ਆ ਉਹ ਪਹਿਲਾਂ ਹੀ ਗੇਮ ਦੇ ਵਿੱਚੋਂ ਬਾਹਰ ਹੋਏ ਖਲੋਤੇ ਨੇ ਜੀ, ਠੀਕ ਹੈ ਨਾ। ਆੜਤੀਏ ਗੇਮ ਦੇ ਵਿੱਚੋਂ ਜਦੋਂ ਬਾਹਰ ਹੋਏ ਤਾਂ ਉਹਨਾਂ ਨੇ ਇੱਕ ਆਪਣੀ ਅੱਡ ਸਟ੍ਰਾਈਕ ਕਰ ਦਿੱਤੀ। ਤਾਂ ਦੂਸਰੇ ਪਾਸੇ ਹੋ ਕੀ ਰਿਹਾ ਹੈ ਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ 7275 ਰੁਪਏ MSP ਤੈਅ ਕੀਤੀ ਸੀ, ਵੱਡਾ ਪ੍ਰਚਾਰ ਹੋਇਆ ਤੁਹਾਡਾ, ਸਾਡੀ ਮੂੰਗੀ ਕੋਈ 5000 ਰੁਪਏ ਨੂੰ ਵੀ ਨਹੀਂ ਚੁੱਕ ਰਿਹਾ ਜੀ। ਸਰਕਾਰ ਜਾਂ ਤਾਂ ਹੁਣ ਕਹਿੰਦੇ ਹੈ ਕਿ ਇਹਨੂੰ ਪ੍ਰਾਈਵੇਟ ਕਰ ਦੇਵੇ ਜਾਂ MSP ਤੇ ਇਸ ਦੀ ਬੋਲੀ ਕਰਵਾ ਦੇ, ਤੇ ਜਾਂ ਤਾਂ ਹੁਣ ਪ੍ਰਾਈਵੇਟ ਪਲੇਅਰਾਂ ਨੂੰ ਇਜਾਜ਼ਤ ਦੇ ਦਿਓ ਕਿ ਉਹ ਆ ਕੇ ਖਰੀਦਣ, ਚਲੋ ਵੇਖੀ ਜਾਏਗੀ ਨਫਾ ਨੁਕਸਾਨ ਜਿਹੜਾ ਹੋਏਗਾ, ਤੇ ਜਾਂ ਫਿਰ ਜਿਹੜੀ ਤੁਸੀਂ MSP ਐਲਾਨੀ ਆ ਉਹ ਬਾਈ ਬੋਲੀ ਕਰਵਾਓ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆੜਤੀਆਂ ਦਾ ਅੱਡ ਕਲੇਸ਼ ਹੈ, ਇਹਨਾਂ ਨੇ ਤੇ ਕਾਰਪੋਰੇਟ ਵਾਲਾ ਸਾਰਾ ਸਿਸਟਮ ਦਾ ਸੈਟਅਪ ਕਰ ਦਿੱਤਾ ਹੈ। ਇਹਦੇ ਜਮਾਬੰਦੀ ਮੰਗੀ ਜਾਂਦੇ ਨੇ, ਇਹ ਜਮਾਬੰਦੀ ਮੰਗੀ ਜਾਂਦੇ ਨੇ ਕਿ ਮੂੰਗੀ ਕਿੰਨੀ ਕੁ ਬੀਜੀ ਹੈ, ਕਿਤੇ ਲੱਖ ਕਿੱਲਾ ਮਸਾ ਹੈ ਜੀ, ਲੱਖ ਕਿੱਲੇ ਚ ਕੀ ਹੈ। ਮੈਂ ਟੱਪਿਆ ਸੀ ਇੱਕ ਇਲਾਕੇ ਚ ਤੇ ਵਾਹੁਣ ਡਏ ਸੀਗੇ ਬਾਈ, ਤੇ ਮੈਂ ਪੁੱਛਿਆ, ਉਹ ਕਹਿੰਦੇ ਕਿ ਗਾਹ ਝੋਨਾ ਲੱਗਣ ਵਾਲਾ ਤੇ ਇਹ ਤੇ ਅੱਗ ਲੱਗਣੀ ਤੁਰਦੀ ਕੋਈ ਨਹੀਂ ਹੈਗੀ, ਉੱਥੇ ਖਲੋ ਗਈ ਹੈ, ਇਹ ਤੇ ਪੱਕਦੀ ਨਹੀਂ 6 ਮਹੀਨੇ ਹਲੇ ਆ ਹਿਸਾਬ ਰਿਹਾ ਤੇ ਜੀ। ਸੋ 1 ਲੱਖ ਦੇ ਵਿੱਚੋਂ ਵੀ ਕੁਛ ਰਕਬਾ ਘਟ ਗਿਆ, ਤੇ ਚਲੋ ਫਿਰ ਵੀ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾ ਲਓ ਕਿ 1 ਲੱਖ ਕਿੱਲਾ ਆ ਸਾਰਾ ਦਾ। ਹੁਣ ਜਮਾਬੰਦੀ ਮੰਗਦੇ, ਪੋਰਟਲ 'ਚ ਰਜਿਸਟਰਡ ਕਰਾਓ, ਤੇ ਇਹ ਸਾਰਾ ਕੁਝ ਤੇ ਕੇਂਦਰ ਚਾਹੁੰਦਾ ਸੀਗਾ, ਤੇ ਲੜੇ ਕਾਹਦੇ ਵਾਸਤੇ ਸੋ ਜਾ ਕੇ ਦਿੱਲੀ ਜੀ। ਜੇ ਤੁਸੀਂ ਆਹੀ ਕੁਝ ਕਰਨਾ ਸੀ, ਲੜਾਈ ਕਾਹਦੀ ਸੀ ਤੁਹਾਡੀ? ਲੜਾਈ ਤੇ ਇੱਕ ਆਜ਼ਾਦ ਮੰਡੀ ਦੀ ਸੀਗੀ ਨਾ ਜੀ। ਤਾਂ ਦੇਖ ਲਓ ਕਿੰਨੀ ਕੁ ਆਜ਼ਾਦੀ ਚੱਲ ਰਹੀ ਹੈ ਹੁਣ ਮੰਡੀ ਦੇ ਵਿੱਚ। ਆੜਤੀਏ ਅੱਡ ਬਾਹਰ ਕਰ ਦਿੱਤੇ। ਮੋਦੀ ਹੋਰਾਂ ਦਾ ਕੀ ਪਰਪਸ ਸੀਗਾ ਦੱਸੋ ਮੈਨੂੰ? ਮੋਦੀ ਹੋਰਾਂ ਦਾ ਕੀ ਮੰਤਵ ਸੀ? ਉਹ ਕਹਿੰਦੇ ਸੀ ਦਲਾਲ ਬਾਹਰ ਕਰਨੇ ਆ, ਤਾਂ ਕੀ ਹੈ? ਤਾਂ ਦੂਸਰੇ ਪਾਸੇ ਹੁਣ MSP ਐਲਾਨ ਕੇ ਆ ਕੀ ਹੈ, ਆ ਕਿਸਾਨ ਕਹਿ ਰਹੇ ਮੈਂ ਆਪਦੇ ਕੋਲੋਂ ਥੋੜੀ ਕਹਿ ਰਿਹਾ ਵਾਂ, ਜਾ ਕੇ ਕੋਈ ਤਸਦੀਕ ਕਰ ਸਕਦਾ, ਬਾਹਰ ਬੈਠੇ ਸੀਗੇ ਉਹ ਤਾਂ ਅਮਨ ਅਰੋੜਾ ਦੇ ਘਰ ਦੇ ਮੂਹਰੇ ਜੀ, ਜਾ ਕੇ ਕੋਈ ਵੀ ਤਸਦੀਕ ਕਰ ਸਕਦਾ। ਤਾਂ ਗੱਲ ਇਹ ਹੈ ਕਿ ਜੋ ਤੁਸੀਂ ਕਰ ਰਹੇ ਹੋ ਤਾਂ ਠੀਕ ਨਹੀਂ ਹੈ। ਖੈਰ ਜਿਹੜੇ ਲਾਲ ਚੰਦ ਕਟਾਰੂ ਚੱਕ ਜੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਮੂੰਗੀ ਦੀ ਫਸਲ ਤੇ ਪਹਿਲੀ ਵਾਰ ਪੰਜਾਬ 'ਚ ਸਰਕਾਰ ਵੱਲੋਂ MSP ਦਾ ਇਤਿਹਾਸਕ ਫੈਸਲਾ ਲਿਆ ਹੈ, ਤੇ ਇਸ ਦੇ ਘੇਰੇ 'ਚ ਜਿਹੜੀ ਵੀ ਫਸਲ ਆ ਰਹੀ ਹੈ ਉਹ ਚੁੱਕੀ ਜਾ ਰਹੀ ਹੈ, ਤੇ ਜਿਹੜੀ ਦੂਜੀ ਫਸਲ ਆ ਉਸ ਲਈ ਕੱਲ ਦੀ ਛੁੱਟੀ ਤੋਂ ਬਾਅਦ ਪਰਸੋਂ ਤੋਂ ਨੋਟੀਫਿਕੇਸ਼ਨ ਹੋ ਜਾਏਗਾ। ਉਹ ਮਤਲਬ ਕਿ ਛੁੱਟੀ ਤੋਂ ਬਾਅਦ, ਹੁਣ ਅੱਜ ਛੁੱਟੀ ਸੀਗੀ, ਇਸ ਤੋਂ ਬਾਅਦ ਹੁਣ ਕੱਲ ਨੂੰ ਸ਼ਾਇਦ ਭਲਕ ਤੋਂ ਕੋਈ ਕਾਰਵਾਈ ਸ਼ੁਰੂ ਕਰਨ। ਪਰ ਨਹੀਂ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਕਸਪੀਰੀਅੰਸ ਜੇ ਇਸ ਤਰ੍ਹਾਂ ਦਾ ਹੋਏਗਾ ਤਾਂ ਫਿਰ ਆਉਣ ਵਾਲੇ ਸਮੇਂ 'ਚ ਡਾਈਵਰਸਿਫਿਕੇਸ਼ਨ ਵੱਲ ਜੇ ਵਧਣਾ ਹੈ ਤਾਂ ਇੱਕ ਸਮੱਸਿਆ ਬਣ ਜਾਏਗੀ। ਜਦੋਂ ਕਿਸੇ ਨੂੰ ਮਾਰਕੀਟਿੰਗ ਦਾ ਕੋਈ ਮਾੜਾ ਤਜਰਬਾ ਹੋ ਜਾਂਦਾ ਹੈ ਤਾਂ ਫਿਰ ਉਹ ਕਈ ਵਾਰ ਗਾਂ ਯਕੀਨ ਨਹੀਂ ਕਰਦਾ, ਉਹਦੀ ਯਕੀਨਤਾ ਜਿਹੜੀ ਉਹ ਟੁੱਟ ਜਾਂਦੀ ਹੈ। ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਜੋ ਵੀ ਐਲਾਨਿਆ ਮੁੱਲ ਹੈ ਜਿਹੜਾ ਉਹ ਜ਼ਰੂਰ ਦੇ। ਜੀ ਜੀ ਜੀ, ਮਿੰਟੂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਜੀ। ਜੀ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ।
ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਆਪਾਂ ਕੁਝ ਹੋਰ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਾਂਗੇ, ਖਾਸ ਜਾਣਕਾਰੀਆਂ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕੀਤੀ ਸੀ ਮਿੰਟੂ ਗੁਰਸਰਗਾ ਜੀ ਦੇ ਨਾਲ ਕੁਝ ਅਹਿਮ ਖਬਰਾਂ ਦੇ ਬਾਰੇ, ਕੁਝ ਖਾਸ ਜਾਣਕਾਰੀਆਂ ਉਹ ਸਾਨੂੰ ਦੇ ਕੇ ਗਏ ਨੇ। ਉਸ ਤੋਂ ਬਾਅਦ ਹੁਣ ਆਪਾਂ ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੀ ਗੱਲ ਕਰਦੇ ਹਾਂ। ਮਮਤਾ ਬੈਨਰਜੀ ਨੇ ਐਨਸੀਪੀ ਦੇ ਜਿਹੜੇ ਚੀਫ ਨੇ ਸ਼ਰਦ ਪਵਾਰ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮਸਲਾ ਸੀ ਰਾਸ਼ਟਰਪਤੀ ਚੋਣਾਂ ਦੇ ਲਈ ਉਮੀਦਵਾਰ ਬਣਨ ਦਾ। ਖਬਰ ਇਹ ਆ ਰਹੀ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਖੱਬੇ ਪੱਖੀ ਨੇਤਾਵਾਂ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਨਾਲ ਵੱਖਰੇ ਤੌਰ ਤੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਪਾਰਟੀਆਂ ਦਾ ਸਾਂਝਾ ਉਮੀਦਵਾਰ ਬਣਨ ਦੀ ਬੇਨਤੀ ਕੀਤੀ ਹੈ। ਹਾਲਾਂਕਿ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਸੀਪੀਆਈਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਹ ਗੱਲ ਕਹੀ ਹੈ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਪਾਰਟੀਆਂ ਦਾ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਪਵਾਰ ਨੇ ਯੇਚੁਰੀ, ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਅਤੇ ਐਨਸੀਪੀ ਨੇਤਾਵਾਂ ਪ੍ਰਫੁੱਲ ਪਟੇਲ ਅਤੇ ਪੀਸੀ ਚਾਕੋ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਚੋਣ ਨਾ ਲੜਨ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਯੇਚੁਰੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਪਵਾਰ ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਧਿਰ ਦਾ ਚਿਹਰਾ ਨਹੀਂ ਹੋਣਗੇ। ਹੋਰ ਨਾਵਾਂ ਤੇ ਵਿਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪਤਾ ਇਹ ਵੀ ਲੱਗਾ ਵੀ ਪਵਾਰ ਅਜਿਹੀ ਚੋਣ ਦੇ ਲਈ ਤਿਆਰ ਨਹੀਂ ਸਨ ਜਿਸ ਦੇ ਵਿੱਚ ਉਹਨਾਂ ਦਾ ਸਿਆਸੀ ਕਰੀਅਰ ਦੇ ਵਿੱਚ ਇਸ ਸਮੇਂ ਹਾਰ ਜਾਣਾ ਤੈਅ ਸੀ। ਬੈਨਰਜੀ ਗੈਰ ਭਾਜਪਾਈ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਮਮਤਾ ਬੈਨਰਜੀ ਉਹਨਾਂ ਨੇ ਇਹ ਮੀਟਿੰਗ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਸਾਂਝੀ ਰਣਨੀਤੀ ਤਿਆਰ ਕਰਨ ਦੇ ਲਈ ਜਿਹੜੀ ਹੈ ਬੁਲਾਈ ਹੈ। ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਬੈਨਰਜੀ ਨੇ ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਤੇ ਸਹਿਮਤੀ ਬਣਾਉਣ ਦੇ ਲਈ 15 ਜੂਨ ਨੂੰ ਹੁਣ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਰ ਸੱਦੀ ਹੈ। ਰਾਸ਼ਟਰਪਤੀ ਦੀ ਚੋਣ 18 ਜੁਲਾਈ ਨੂੰ ਹੋਣੀ ਹੈ। ਕਾਂਗਰਸ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਤੇ ਜ਼ੋਰ ਦੇ ਰਹੀ ਹੈ। ਜਿੱਥੇ ਵੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਨੇ ਸ਼ਰਦ ਪਵਾਰ ਨੂੰ ਆਪਣਾ ਸਮਰਥਨ ਆਪਣੇ ਸਹਿਯੋਗੀਆਂ ਤੱਕ ਪਹੁੰਚਾਇਆ। ਕਾਂਗਰਸ ਦੇ ਸੀਨੀਅਰ ਨੇਤਾ ਮਲਕਾਰਜੁਨ ਖੜਗੇ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸੁਨੇਹੇ ਦੇ ਨਾਲ ਪਿਛਲੇ ਲੰਘੇ ਦਿਨੀ ਸ਼ਰਦ ਪਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਦੋਨਾਂ ਨੇਤਾਵਾਂ ਨੇ ਇਹ ਮੁਲਾਕਾਤ ਮੁੰਬਈ ਦੇ ਵਿੱਚ ਕੀਤੀ ਸੀ। ਉਦੋਂ ਸ਼ਰਦ ਪਵਾਰ ਨੇ ਇਹ ਗੱਲ ਕਹੀ ਸੀ ਕਿ ਇਸ ਗੱਲ ਤੇ ਵਿਚਾਰ ਹੋ ਸਕਦਾ ਹੈ ਕਿ ਉਹ ਚੋਣ ਲੜਨਗੇ ਜਾਂ ਫਿਰ ਨਹੀਂ ਲੜਨਗੇ। ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਤਰਸਮਾਨ ਨੂਪੁਰ ਸ਼ਰਮਾ ਦੀ ਗੱਲ ਕਰਾਂਗੇ। ਇਹਦੇ ਵੱਲੋਂ ਕੀਤੀ ਗਈ ਪੈਗੰਬਰ ਮੁਹੰਮਦ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ। ਇਸੇ ਪ੍ਰਦਰਸ਼ਨਾਂ ਦੇ ਦੌਰਾਨ ਜਿਹੜੀ ਹਿੰਸਾ ਹੋਈ ਆ ਉਸ ਸਬੰਧ ਦੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਹੁਣ ਤੱਕ ਕੁੱਲ 13 FIR ਦਰਜ ਕਰਕੇ 327 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਇੰਦੌਰ ਦਾ ਰੁਖ ਕਰਾਂਗੇ ਜਿੱਥੋਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ 4 ਔਰਤਾਂ ਇੰਦੌਰ ਦੇ ਵਿੱਚ ਪੀਜ਼ਾ ਚੇਨ ਦੀ ਇੱਕ ਕੁੜੀ ਨੂੰ, ਪੀਜ਼ਾ ਚੇਨ ਦੇ ਨਾਲ ਜੁੜੀ ਇੱਕ ਕੁੜੀ ਨੂੰ ਬੇਰਹਿਮੀ ਦੇ ਨਾਲ ਕੁੱਟ ਰਹੀਆਂ ਨੇ। ਇਹ ਮੁਲਾਜ਼ਮ ਰੋਂਦੀ ਕਰਲਾਉਂਦੀ ਉਹਨਾਂ ਨੂੰ ਕੁੱਟਮਾਰ ਨਾ ਕਰਨ ਦੇ ਲਈ ਹਾੜੇ ਕੱਢ ਰਹੀ ਹੈ, ਪਰ ਚਾਰੇ ਔਰਤਾਂ ਡੰਡਿਆਂ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਇਸ ਕੁੜੀ ਨੂੰ ਕੁੱਟ ਰਹੀਆਂ ਨੇ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡੋਮੀਨੋਜ਼ ਪੀਜ਼ਾ ਦੀ ਇੱਕ ਮੁਲਾਜ਼ਮ ਦੇ ਡਿੱਗਣ ਦੇ ਬਾਵਜੂਦ ਵੀ ਔਰਤਾਂ ਉਸ ਨੂੰ ਕੁੱਟ ਰਹੀਆਂ ਸਨ। ਮੌਕੇ ਤੇ ਲੋਕ ਇਕੱਠੇ ਤਾਂ ਹੋਏ ਸਨ ਪਰ ਕਿਸੇ ਨੇ ਵੀ ਇਸ ਕੁੜੀ ਦੀ ਮਦਦ ਨਹੀਂ ਕੀਤੀ। ਪੀੜਤਾ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ ਹੁਣ ਜਾ ਕੇ ਉਹ ਪੁਲਿਸ ਦੇ ਕੋਲ ਸ਼ਿਕਾਇਤ ਕਰੇਗੀ, ਜਿਸ ਤੋਂ ਬਾਅਦ ਔਰਤਾਂ ਨੇ ਜਵਾਬ ਦਿੱਤਾ ਕਿ ਜਿੱਥੇ ਮਰਜ਼ੀ ਚਲੀ ਜਾ, ਜੋ ਮਰਜ਼ੀ ਸ਼ਿਕਾਇਤ ਕਰ। ਆਖਰਕਾਰ ਕੁੜੀ ਨੇ ਇੱਕ ਘਰ ਦੇ ਨੇੜੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਬੜੀ ਮੁਸ਼ਕਲ ਦੇ ਨਾਲ ਇਹਨਾਂ ਔਰਤਾਂ ਦੇ ਚੁੰਗਲ ਦੇ ਵਿੱਚੋਂ ਫਸਾਇਆ ਸੀ, ਜਾਂ ਕਹਿ ਲਓ ਕਿ ਕੁੱਟਮਾਰ ਤੋਂ ਮਸਾਂ ਬੜੀ ਮੁਸ਼ਕਲ ਦੇ ਨਾਲ ਬਚੀ ਸੀ। ਇੱਕ ਨਵਾਂ ਟ੍ਰੈਂਡ ਦੁਨੀਆ ਦੇ ਵਿੱਚ ਚੱਲ ਪਿਆ ਹੈ, ਉਹ ਇਹ ਕਿ ਕਿਸੇ ਤੇ ਜੇਕਰ ਤਸ਼ੱਦਦ ਹੋ ਰਿਹਾ, ਜ਼ੁਲਮ ਹੋ ਰਿਹਾ ਤਾਂ ਅੱਜ ਕੱਲ੍ਹ ਅਸੀਂ ਗੱਲ ਦੇ ਵਿੱਚ ਪੈਣ ਦੀ ਬਜਾਏ, ਮਸਲਾ ਹੱਲ ਕਰਵਾਉਣ ਦੀ ਬਜਾਏ ਅਸੀਂ ਮੋਬਾਈਲ ਕੱਢ ਲੈਂਦੇ ਹਾਂ ਤੇ ਵੀਡੀਓ ਬਣਾਉਣ ਲੱਗ ਪੈਂਦੇ ਹਾਂ। ਹੁਣ ਸਾਡੇ ਹੱਥ ਨਵੀਂ ਟੈਕਨੋਲੋਜੀ ਲੱਗੀ ਹੈ। ਅਸੀਂ ਹੁਣ ਇਨਸਾਨੀਅਤ ਵਾਲੀਆਂ ਗੱਲਾਂ ਨੂੰ ਭੁੱਲ ਕੇ ਹੁਣ ਛੇਤੀ ਇਹ ਹੁੰਦਾ ਹੈ ਕਿ ਵੀਡੀਓ ਬਣ ਜਾਵੇ ਤੇ ਚੜ੍ਹ ਜਾਏ। ਬਹੁਤ ਸਾਰੀਆਂ ਘਟਨਾਵਾਂ 'ਚ ਆਪਾਂ ਦੇਖਿਆ ਕਿ ਡੁੱਬਦੇ ਬੰਦੇ ਦੀਆਂ ਵੀਡੀਓ ਬਣਾਈਆਂ ਗਈਆਂ। ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਵੀ ਇਹ ਗੱਲਾਂ ਪਹਿਲਾਂ ਸਾਹਮਣੇ ਆਈਆਂ ਸਨ। ਹਾਲਾਂਕਿ ਉਦੋਂ ਚਰਚਾ ਜ਼ਰੂਰ ਹੋਈ ਸੀ ਕਿ ਪਹਿਲਾਂ ਵੀਡੀਓ ਬਣਾਉਣ ਦੇ ਵਿੱਚ ਲੋਕ ਬਿਜ਼ੀ ਹੋ ਗਏ ਸਨ, ਪਰ ਬਾਅਦ ਦੇ ਵਿੱਚ ਸਫਾਈਆਂ ਵੀ ਆਈਆਂ ਕਿ ਨਹੀਂ, ਜਿਹੜੇ ਲੋਕ ਵੀਡੀਓ ਬਣਾ ਰਹੇ ਸਨ ਬਣਾ ਹੀ ਰਹੇ ਸਨ। ਪਰ ਇਹਦੇ ਨਾਲ ਹੀ ਜਦੋਂ ਇਹ ਵਾਰਦਾਤ ਹੋਈ ਸੀ ਉਸ ਤੋਂ ਤੁਰੰਤ ਬਾਅਦ ਸਿੱਧੂ ਮੂਸੇਵਾਲੇ ਨੂੰ ਹਸਪਤਾਲ ਵੀ ਜਿਹੜਾ ਉਹ ਪਹੁੰਚਾਇਆ ਗਿਆ ਸੀ। ਪਰ
ਬਦਕਿਸਮਤੀ ਦੇ ਨਾਲ ਉਹਨਾਂ ਦੀ ਜਾਨ ਜਿਹੜੀ ਆ ਉਹ ਨਹੀਂ ਬਚਾਈ ਜਾ ਸਕੀ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਝਟਕਾ ਦਿੰਦਿਆਂ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਮ ਨੂੰ ਰਾਜਨੀਤਿਕ ਹਿੱਤਾਂ ਦੇ ਲਈ ਨਾ ਵਰਤਿਆ ਜਾਵੇ। ਇੱਥੇ ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਲਈ ਇੱਕ ਗੀਤ ਜਾਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਦੇਹ ਅਤੇ ਉਸ ਦੀ ਯਾਦਗਾਰ ਦੀਆਂ ਤਸਵੀਰਾਂ ਨੂੰ ਵਿਖਾਇਆ ਗਿਆ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਨੂੰ ਹੁਣ ਰਾਜਨੀਤਿਕ ਸਿਆਸੀ ਹਿੱਤਾਂ ਦੇ ਲਈ ਨਾ ਵਰਤਿਆ ਜਾਵੇ। ਪਰਿਵਾਰ ਵੱਲੋਂ ਇਹ ਅਪੀਲ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਉੱਤੇ ਪੇਜ ਉੱਤੇ ਪਾਈ ਗਈ ਹੈ। ਬੇਸ਼ੱਕ ਅਪੀਲ ਦੇ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਦਾ ਨਾਂ ਤਾਂ ਨਹੀਂ ਲਿਆ ਗਿਆ, ਪਰ ਫਿਰ ਵੀ ਲੋਕ ਇਸ ਨੂੰ ਹੁਣ ਕਾਂਗਰਸ ਪਾਰਟੀ ਦੇ ਨਾਲ ਜੋੜ ਕੇ ਵੇਖ ਰਹੇ ਨੇ, ਕਿਉਂਕਿ ਪਾਰਟੀ ਨੇ 2 ਦਿਨ ਪਹਿਲਾਂ ਹੀ 12 ਜੂਨ ਨੂੰ ਸੰਗਰੂਰ ਲੋਕ ਸਭਾ ਚੋਣ ਦੇ ਲਈ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਭਖਾਉਣ ਸੰਬੰਧੀ ਗਾਣਾ ਜਿਹੜਾ ਰਿਲੀਜ਼ ਕੀਤਾ ਸੀ ਤੇ ਇਸ ਗਾਣੇ ਦੇ ਵਿੱਚ ਮੂਸੇਵਾਲੇ ਦੀ ਤਸਵੀਰ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ ਗਿਆ ਸੀ। ਕਾਂਗਰਸ ਪਾਰਟੀ ਵੱਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਹਲਕੇ ਤੋਂ ਸਿੱਧੂ ਮੂਸੇਵਾਲਾ ਨੂੰ ਪਾਰਟੀ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਗਲਾ ਪਾਸੋਂ 63,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਦੇ ਨਾਲ ਹਾਰ ਵੀ ਗਏ ਸਨ। ਪਰਿਵਾਰ ਵੱਲੋਂ ਪਾਈ ਗਈ ਇਸ ਪੋਸਟ ਦੇ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਧੱਕਾ ਲੱਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਬਹਾਨੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂ ਕਹਿ ਲਓ ਕਿ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਗੀਤ ਦੇ ਵਿੱਚ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਕਾਨੂੰਨ ਤੇ ਵਿਵਸਥਾ ਕਮਜ਼ੋਰ ਹੋ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਕਰਕੇ ਹੀ ਉਸ ਦਾ ਕਤਲ ਹੋਇਆ। ਸੋ ਆਪਾਂ ਦੇਖਦੇ ਹਾਂ ਉਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇਹ ਗੱਲ ਕਹਿਣੀ ਪਈ ਸੀ ਮੀਡੀਆ ਦੇ ਵਿੱਚ ਆ ਕੇ ਕਿ ਹਲੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਮੈਂ ਕਿਸੇ ਚੋਣ ਲੜਨ ਦੇ ਮੂਡ ਦੇ ਵਿੱਚ ਨਹੀਂ ਹਾਂ। ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕਾਰ ਸਿੰਘ ਜੀ ਨੂੰ ਇਹ ਗੱਲਾਂ ਉਹਨਾਂ ਦੇ ਬਾਰੇ ਸੁਣਨ ਦੇ ਵਿੱਚ ਆਈਆਂ ਸਨ ਕਿ ਉਹਨਾਂ ਵੱਲੋਂ ਚੋਣ ਲੜਾਈ ਜਾਵੇਗੀ, ਸਾਰੀਆਂ ਪਾਰਟੀਆਂ ਵੱਲੋਂ ਸਰਬਸੰਮਤੀ ਨਾਲ ਉਹ ਉਮੀਦਵਾਰ ਹੋਣਗੇ। ਪਰ ਤੁਸੀਂ ਸੋਚ ਕੇ ਦੇਖੋ ਕਿ ਜਿਹਦਾ ਜਵਾਨ ਪੁੱਤ 6.5 ਫੁੱਟ ਦਾ ਪੁੱਤ ਔਰ ਉਹ ਪੁੱਤ ਜਿਹਨੇ ਦੁਨੀਆ ਦੇ ਵਿੱਚ ਐਡਾ ਨਾਮ ਕਮਾਇਆ ਹੋਵੇ, ਪੁੱਤ ਪੁੱਤੀ ਹੈ, ਔਲਾਦ ਔਲਾਦ ਹੀ ਹੈ, ਪਰ ਉਹਦਾ ਜਿਹੜਾ ਸਿਵਾ ਬਲ ਕੇ ਹਟਿਆ ਹੋਵੇ ਤੇ ਕੀ ਉਹਨਾਂ ਨੂੰ ਕੋਈ ਚੋਣ, ਕੋਈ ਲੋਕ ਸਭਾ, ਕੋਈ ਜ਼ਿਮਨੀ ਚੋਣ, ਕੋਈ ਹੋਰ ਕੰਮ ਚੰਗਾ ਲੱਗੂਗਾ? ਸੋ ਇਹ ਇੱਥੇ ਆ ਕੇ ਫਿਰ ਸਾਨੂੰ ਕਹਿਣਾ ਪਊਗਾ ਕਿ ਸਿਆਸਤ ਜਿਹੜੀ ਆ ਉਹ ਸਿਵਾ ਹਮੇਸ਼ਾ ਜਿਹੜਾ ਭਾਲਦੀ ਰਹਿੰਦੀ ਹੈ ਵੀ ਕਿਤੇ ਬਲਦਾ ਹੋਏ ਤੇ ਅਸੀਂ ਜਿਹੜੀ ਆਪਦੀ ਸਿਆਸੀ ਰੋਟੀ ਸੇਕੀਏ। ਪਰ ਸਾਰਿਆਂ ਨੂੰ ਹੀ ਸਾਨੂੰ ਸੋਚਣਾ ਚਾਹੀਦਾ ਕਿ ਇਹ ਗੱਲਾਂ, ਇਹ ਟਾਈਮ, ਇਹ ਮਾੜੀ ਘੜੀ, ਇਹ ਮਾੜਾ ਵਕਤ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਲਈ ਨਹੀਂ ਹੁੰਦਾ ਕਿ ਪਰਿਵਾਰ ਨੂੰ ਖੁਦ ਆ ਕੇ ਸਿਆਸੀ ਪਾਰਟੀਆਂ ਤੋਂ, ਸਿਆਸਤਦਾਨਾਂ ਤੋਂ ਜਿਹੜਾ ਉਹ ਕਿਨਾਰਾ ਕਰਨਾ ਪਵੇ। ਅਗਲੇ ਨੂੰ ਜਿਹੜਾ ਉਹ ਦੁੱਖ ਦੀ ਘੜੀ ਦੇ ਵਿੱਚ ਜੇਕਰ ਤੁਸੀਂ ਉਹਦਾ ਦੁੱਖ ਨਹੀਂ ਵੰਡਾ ਸਕਦੇ ਤਾਂ ਘੱਟੋ ਘੱਟ ਉਹਦੇ ਦੁੱਖ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਨਾ ਕਰੋ। ਇਹ ਉਹਨਾਂ ਦੇ ਜ਼ਖਮਾਂ ਉੱਤੇ ਜਿਹੜਾ ਉਹ ਨਮਕ, ਲੂਣ ਛਿੜਕਣ ਦੇ ਬਰਾਬਰ ਹੈ। ਸੰਗਰੂਰ ਦੀ ਗੱਲ ਕਰਾਂਗੇ ਜਾਂਦੇ-ਜਾਂਦੇ। 2 ਬੇਰੁਜ਼ਗਾਰ ਪੀਟੀਆਈ ਔਰਤ ਅਧਿਆਪਕਾਂ ਸਿਵਲ ਹਸਪਤਾਲ ਦੇ ਵਿੱਚ ਸਥਿਤ ਕਰੀਬ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਈਆਂ ਨੇ ਅਤੇ ਇਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਹੁਣ ਟੈਂਕੀ ਦੇ ਹੇਠਾਂ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਦੇ ਹੇਠ ਬਾਕੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ। ਟੈਂਕੀ ਉੱਪਰ ਚੜ੍ਹਨ ਦੀ ਜਾਣਕਾਰੀ ਮਿਲਦਿਆਂ ਹੀ ਟੈਂਕੀ ਦੇ ਦੁਆਲੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਟੈਂਕੀ ਉੱਪਰ ਚੜ੍ਹੀਆਂ ਦੋਵੇਂ ਬੇਰੁਜ਼ਗਾਰ ਔਰਤ ਅਧਿਆਪਕਾਂ ਨੇ ਬੋਤਲ ਵਿਖਾਉਂਦਿਆਂ ਇਹ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਡੀਜ਼ਲ ਹੈ ਤੇ ਉਹ ਜਿਹੜਾ ਉਹਨਾਂ ਦੇ ਕੋਲ ਡੀਜ਼ਲ ਹੈ ਤੇ ਇਸ ਕਰਕੇ ਉਹ ਜਿਹੜਾ ਅਗਲੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਫੈਸਲਾ ਜਿਹੜੀਆਂ ਉਹ ਲੈ ਸਕਦੀਆਂ। ਚੁੱਪ ਚਪੀਤੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਦੇ ਹੇਠ 2 ਬੇਰੁਜ਼ਗਾਰ ਔਰਤ ਅਧਿਆਪਕਾਂ ਸੀਪੀ ਸ਼ਰਮਾ ਤੇ ਰਵਨੀਤ ਕੌਰ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਈਆਂ, ਜਦੋਂ ਕਿ ਬਾਕੀ ਬੇਰੁਜ਼ਗਾਰ ਅਧਿਆਪਕਾਂ ਨੇ ਹੇਠਾਂ ਧਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸੋ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੀ ਭਰਤੀ 2011 ਤੋਂ ਲਟਕੀ ਹੋਈ ਹੈ। 10 ਸਾਲਾਂ ਬਾਅਦ ਵੀ 23 ਦਸੰਬਰ 2021 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਫੈਸਲਾ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਪੱਖ ਦੇ ਵਿੱਚ ਦਿੱਤਾ ਗਿਆ ਸੀ ਅਤੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਲਈ ਸਰਕਾਰ ਨੂੰ 3 ਮਹੀਨਿਆਂ ਦਾ ਸਮਾਂ ਦਿੱਤਾ ਸੀ, ਪਰ ਸਰਕਾਰ ਨੇ ਫਿਰ ਵੀ ਕੋਈ ਧਿਆਨ ਹੈ ਜਿਹੜਾ ਉਹ ਨਹੀਂ ਦਿੱਤਾ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਜਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।